ਕਹਿੰਦੇ ਆ, ਦੂਸਰਾ ਇਹ ਇਹਨਾਂ ਨੇ ਬਣਾ ਲਿਆ। ਮੇਰੇ ਖਿਆਲ ਦੇ ਨਾਲ ਜੇ ਹੋਰ 3-4 ਸਾਲ ਰੁਕ ਗਏ ਤਾਂ ਕੁਛ ਹੋਰ ਵੀ ਬਣਾ ਸਕਦੇ ਆ। ਇਹ ਸਾਰਾ ਕੁਛ ਕੀਤਾ ਤੁਹਾਡੇ ਵਾਲੇ ਨਹੀਂ ਆ। ਉਹ ਡੋਨਾਲਡ ਟਰੰਪ ਨੇ ਜਿਸ ਤਰ੍ਹਾਂ ਦੇ ਦਿੱਤੇ ਆ ਉਦਾਹਰਨ, ਜਿਸ ਤਰੀਕੇ ਦੀਆਂ ਤਸ਼ਬੀਹਾਂ ਦਿੱਤੀਆਂ, ਹੁਣ ਉਹਨਾਂ ਚੀਜ਼ਾਂ ਨੂੰ ਕੈਸ਼ ਕਰਨ ਡਏ ਆ। ਅਬ ਕੀ ਬਾਰ ਟਰੰਪ ਸਰਕਾਰ, ਉਸ ਤੋਂ ਬਾਅਦ ਉਹਨੇ ਵੀ ਕੋਈ ਕਸਰ ਨਹੀਂ ਛੱਡੀ। ਉਹਨੇ ਵੀ ਕਹਿ ਦਿੱਤਾ ਕਿ ਜਿਸ ਤਰੀਕੇ ਨਾਲ ਇਕੱਠਿਆਂ ਕੀਤਾ ਦੇਸ਼ ਨੂੰ, ਜਿੱਦਾਂ ਕਿ ਦੇਸ਼ ਹੈ ਜਿਹੜਾ ਉਹ ਦਾਣਾ ਦਾਣਾ ਖਿਲ ਰਿਹਾ ਹੋਵੇ, ਟਰੰਪ ਕਹਿੰਦੇ ਆ ਕਿ ਜਿੱਦਾਂ ਇਹਨਾਂ ਨੇ ਦੇਸ਼ ਨੂੰ ਇਕੱਠਿਆ ਕੀਤਾ ਤੇ ਮਾਣ ਹੋਣਾ ਚਾਹੀਦਾ ਤੇ ਫਾਦਰ ਆਫ ਨੇਸ਼ਨ ਨੇ, ਮਤਲਬ ਕਿ ਇਹਨਾਂ ਨੂੰ ਰਾਸ਼ਟਰ ਦਾ ਪਿਤਾ ਕਹਿਣਾ ਚਾਹੀਦਾ। ਫਿਰ ਉਹ ਮੇਰੇ ਖਿਆਲ ਦੇ ਨਾਲ ਇੱਕ ਬਹੁਤ ਤਗੜੇ ਰੌਕ ਸਟਾਰ ਨਾਲ ਵੀ ਉਹਦੀ ਤੁਲਨਾ ਕਰੀ ਜਾਂਦੇ, ਜੋ ਤਾਂ ਵੈਸੇ ਠੀਕ ਹੈ ਕੰਮ, ਕਿਉਂਕਿ ਜਿੱਦਾਂ ਉਹ ਮੇਰੇ ਖਿਆਲ ਦੇ ਨਾਲ ਸੀਗਾ ਪ੍ਰੈਸਲੀ, ਪਤਾ ਨਹੀਂ ਕੋਈ ਐਸਾ ਨਾਮ ਸੀਗਾ ਜਿਹਦੀ ਉਹ ਤੁਲਨਾਤਮਕ ਟਿੱਪਣੀ ਕੀਤੀ ਹੈ ਉਹਨਾਂ ਨੇ ਕਿ ਉਹ ਰੌਕ ਸਟਾਰ ਸੀ, ਐਕਟਰ ਸੀਗਾ, ਤਾਂ ਉਹ ਬਿਲਕੁਲ ਇਸੇ ਤਰ੍ਹਾਂ ਹੀ ਸਭ ਕੁਛ ਹੋ ਜਾਂਦਾ ਸੀ ਆਲੇ ਦੁਆਲੇ। ਤੇ ਉਹ ਤੇ ਲੋਕ ਮੰਨਦੇ ਹੀ ਆ ਕਿ ਜਿੱਦਾਂ ਇਹ ਬੋਲਦੇ ਆ, ਜਿੱਦਾਂ ਇਹ ਕਰਦੇ ਆ, ਉਹਨਾਂ ਦੇ ਆਲੇ ਦੁਆਲੇ ਮਜ਼ਮਾ ਲੱਗ ਜਾਂਦਾ, ਉਹ ਤੇ ਸਮਾਨਤਾ ਹੋ ਸਕਦੀ ਆ। ਪਰ ਆਹ ਹੁਣ ਨਵਾਂ ਚੱਕਰ ਪਿਆ, ਕਿਉਂਕਿ ਦੇਖੋ ਇੱਥੇ ਹੁਣ ਫਾਦਰ ਆਫ ਇੰਡੀਆ ਕੌਣ ਕਹੇਗਾ ਇਹਨਾਂ ਨੂੰ, ਫਾਦਰ ਆਫ ਨੇਸ਼ਨ ਕੌਣ ਕਹੇਗਾ, ਕਿੱਦਾਂ ਮੰਨ ਲਿਆ ਜਾਵੇ ਜਿਸ ਬੰਦੇ ਦੇ ਖਿਲਾਫ ਬਹੁਤ ਸਾਰੇ ਵਿਵਾਦ ਨੇ, ਜਿਸ ਬੰਦੇ ਦੇ ਨਾਲ ਬਹੁਤ ਕੁਛ ਜੁੜਿਆ, ਇੱਥੋਂ ਤੱਕ ਗੁਜਰਾਤ ਕਤਲੇਆਮ ਦਾ ਦੋਸ਼ ਵੀ ਲੱਗ ਚੁੱਕਾ ਹੈ, ਜਿਸ ਅਮਰੀਕਾ ਨੇ ਕਈ ਸਾਲ ਤੱਕ ਨਰਿੰਦਰ ਮੋਦੀ ਨੂੰ ਵੀਜ਼ਾ ਨਹੀਂ ਦਿੱਤਾ, ਜਿਸ ਦੀ ਵਿਚਾਰਧਾਰਾ ਮੈਨੂੰ ਲੱਗਦਾ ਡੋਨਾਲਡ ਟਰੰਪ ਨੂੰ ਪਤਾ ਹੀ ਨਹੀਂ ਹੈ। ਡੋਨਾਲਡ ਟਰੰਪ ਨੂੰ ਪਤਾ ਹੀ ਨਹੀਂ ਹੈ ਕਿ ਉਹ ਕੀ ਕਹਿ ਰਹੇ ਆ ਤੇ ਉਹ ਕੀ ਕਹਿਣ ਜਾ ਰਹੇ ਆ। ਤਾਂ ਬਸ ਉਹ ਇੱਕ ਖੁਸ਼ਾਮਦ ਆ, ਉਹ ਜਿਵੇਂ ਆਂਦੇ ਹੁੰਦੇ ਆ ਨਾ, ਸੰਜੋਗੋ ਰਲੀ ਜੋਗ, ਇੱਕ ਨੂੰ ਗਿੱਲੜ ਇੱਕ ਨੂੰ ਰੋਗ। ਤਾਂ ਉਹ ਕਹਿਣ ਦਾ ਮਤਲਬ ਇਹ ਹੈ ਕਿ ਬਸ ਇੱਕ ਨੂੰ ਉਧਰੋਂ ਜ਼ਰੂਰਤ ਹੈ, ਇੱਕ ਨੂੰ ਉਧਰੋਂ ਜ਼ਰੂਰਤ ਆ, ਉਹਦੀ ਖੁਸ਼ਾਮਦ ਕਰੀ ਜਾਂਦਾ, ਉਹਦੀ ਖੁਸ਼ਾਮਦ ਕਰੀ ਜਾਂਦਾ। ਤਾਂ ਮੇਰੇ ਖਿਆਲ ਦੇ ਨਾਲ ਡੋਨਾਲਡ ਟਰੰਪ ਦੀ ਜਿਹੜੀ ਟਿੱਪਣੀ ਆ ਬਹੁਤ ਜ਼ਿਆਦਾ, ਜੋ ਹਕੀਕਤ ਹੈ ਬਹੁਤ ਜ਼ਿਆਦਾ ਉਸ ਤੋਂ ਪਰੇ, ਤੇ ਇਹ ਹੁਣ ਕੈਸ਼ ਕਰੀ ਜਾਂਦੇ। ਕਹਿੰਦੇ ਆ ਕਿ ਜੇ ਕੋਈ ਨਹੀਂ ਮੰਨਦਾ ਤੇ ਉਹ ਭਾਈ ਇੰਡੀਅਨ ਹੀ ਨਹੀਂ ਹੋ ਸਕਦਾ, ਉਹਨੂੰ ਵੀਜ਼ਾ ਪਾਕਿਸਤਾਨ ਦਾ ਦੇ ਦੇਣਾ। ਅੱਜ ਕੱਲ੍ਹ ਪਾਕਿਸਤਾਨ ਦਾ ਵੀਜ਼ਾ ਤੁਹਾਨੂੰ ਪਤਾ ਹੀ ਏਦਾਂ ਮਿਲ ਜਾਂਦਾ ਝਟਪਟ, ਜਿੱਦਾਂ ਇਹਨਾਂ ਨੇ ਐਮਬੈਸੀ ਖੋਲੀ ਆ। ਤਾਂ ਕਹਿਣ ਦਾ ਭਾਵ ਇਹੋ ਆ ਕਿ ਇਹ ਹੁਣ ਫਾਦਰ ਆਫ ਨੇਸ਼ਨ ਕਹਿ ਰਹੇ ਆ ਕਿ ਜੇ ਇਹਨਾਂ ਨੂੰ ਕੋਈ ਨਹੀਂ ਮੰਨਦਾ ਗਾਂਧੀ ਦੀ ਥਾਂ ਤੇ ਮੋਦੀ ਹੋਰਾਂ ਨੂੰ, ਤਾਂ ਫਿਰ ਉਹ ਭਾਰਤੀ ਨਹੀਂ ਆ। ਹੋ ਸਕਦਾ ਕਿ ਇਹ ਕੱਲ ਨੂੰ ਕਹਿ ਦੇਣ ਕਿ ਨਥੂਰਾਮ ਗੌਡਸੇ ਨੂੰ ਮੰਨੋ, ਜੇ ਤੁਸੀਂ ਨਹੀਂ ਮੰਨਦੇ ਤੇ ਤੁਸੀਂ ਰਾਸ਼ਟਰ ਧਰੋਹੀ ਹੋ, ਦੇਸ਼ ਧਰੋਹੀ ਹੋ। ਇਹ ਨਵਾਂ ਹੀ ਕੰਮ ਚੱਲਿਆ ਪਿਆ, ਨਵੀਆਂ ਹੀ ਗੱਲਾਂ ਬਾਤਾਂ ਵੇਖਣ ਨੂੰ ਮਿਲਦੀਆਂ ਪਈਆਂ। ਦੇਖਦੇ ਹਾਂ ਇਸ ਬਿਆਨ ਤੇ ਹੁਣ ਕਾਂਗਰਸ ਕੀ ਕਰਦੀ ਹੈ, ਕਿਉਂਕਿ ਕਾਂਗਰਸ ਉਹ ਰੋਲ ਅਦਾ ਨਹੀਂ ਕਰ ਪਾ ਰਹੀ ਜਿਹੜਾ ਰੋਲ ਉਹ ਅਦਾ ਕਰ ਸਕਦੀ ਹੈ ਇਸ ਟਾਈਮ। ਤਾਂ ਦੇਖਦੇ ਆ, ਕਿਉਂਕਿ ਗਾਂਧੀ ਨੂੰ ਉਹ ਲੈ ਕੇ ਚੱਲਦੇ ਆ, ਇਹ ਅਲੱਗ ਵਿਚਾਰਧਾਰਾ ਲੈ ਕੇ ਚੱਲਦੇ। ਵੈਸੇ ਗਾਂਧੀ ਤੋਂ ਇਹ ਔਖਾ ਹੀ ਆ, ਤੁਹਾਨੂੰ ਪਤਾ ਹੀ ਆ। ਤਾਂ ਉਹ ਜਿਹੜੇ ਕਿ ਗਾਂਧੀ ਨੂੰ ਆਪਣਾ ਵਿਚਾਰਧਾਰਕ ਗੁਰੂ ਮੰਨਦੇ ਆ, ਸਿਆਸੀ ਗੁਰੂ ਮੰਨਦੇ ਆ, ਉਹ ਲੋਕ ਕਿਸ ਤਰ੍ਹਾਂ ਰਿਐਕਟ ਕਰਦੇ ਆ। ਜੀ 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 ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਪੰਜਾਬ ਪਹੁੰਚ ਗਿਆ ਗੁਰਦਾਸ ਮਾਨ, ਪਰ ਕਹਿੰਦੇ ਚੱਜ ਨਾਲ ਨਹੀਂ ਦਿੱਤਾ ਜਵਾਬ। ਉਹਨੂੰ ਸ਼ਾਇਦ ਸਮਝ ਆ ਗਈ ਹੋਣੀ ਆ ਕਿ ਆਪ ਹੀ ਤੇ ਕਹਿੰਦੇ ਹੁੰਦਾ ਗੁਰਦਾਸ ਮਾਨ ਕਿ ਜੇ ਮਨਸੂਰ ਨਾ ਬੋਲਦਾ ਤੇ ਸੂਲੀ ਕਾਹਨੂੰ ਚੜ੍ਹਦਾ। ਤੇ ਸ਼ਾਇਦ ਇਸੇ ਕਰਕੇ ਹੀ ਉਹਨੇ ਚੁੱਪ ਵੱਟ ਲਈ ਹੋਣੀ ਹੈ ਕਿ ਰਹਿਣ ਦੀ ਆਪਾਂ ਬੋਲਣ ਦੇ ਨਾਲੋਂ ਚੁੱਪ ਹੀ ਠੀਕ ਆ। ਖੈਰ ਗੁਰਦਾਸ ਮਾਨ ਪਹਿਲੀ ਮਰਤਬਾ ਉਤਰਿਆ ਉੱਥੋਂ ਸ਼ੋਅ ਲਾਉਣ ਤੋਂ ਬਾਅਦ, ਤਾਂ ਐਸਾ ਸਵਾਗਤ ਸ਼ਾਇਦ ਉਹਨੇ ਦੇਖਿਆ ਨਹੀਂ ਹੋਣਾ, ਕਿਉਂਕਿ ਪੰਜਾਬ ਦੇ ਵਿੱਚ ਮੀਡੀਆ ਦਾ ਮਾਵੜਾ, ਮੀਡੀਆ ਅੱਜ ਕੱਲ੍ਹ ਬਹੁਤ ਜ਼ਿਆਦਾ ਬਿਜ਼ੀ ਚੱਲਦਾ ਪਿਆ, ਕਿਉਂਕਿ ਸਿੰਗਰਾਂ ਦੇ ਜਿਸ ਤਰੀਕੇ ਨਾਲ ਤੁਹਾਨੂੰ ਪਤਾ ਹੀ ਹੈ ਝਗੜੇ ਝੇੜੇ ਆਉਂਦੇ ਪਏ। ਮੈਨੂੰ ਲੱਗਦਾ ਕਿ ਹੁਣ ਇਸ ਤਰ੍ਹਾਂ ਇੱਕ ਬੀਟ ਬਣਾਉਣੀ ਪਵੇਗੀ ਅਦਾਰਿਆਂ ਨੂੰ, ਜਿਵੇਂ ਤੁਹਾਨੂੰ ਪਤਾ ਹੀ ਨਾ ਮੀਡੀਆ ਸੰਸਥਾਨਾਂ 'ਚ, ਮੀਡੀਆ ਅਦਾਰਿਆਂ 'ਚ, ਅਖਬਾਰਾਂ 'ਚ, ਚੈਨਲਾਂ 'ਚ ਬੀਟ ਹੁੰਦੇ ਆ। ਮਤਲਬ ਕਿਸੇ ਨੇ ਸਪੋਰਟਸ ਕਵਰ ਕਰਨਾ, ਕਿਸੇ ਨੇ ਕ੍ਰਾਈਮ ਕਵਰ ਕਰਨਾ, ਕਿਸੇ ਨੇ ਫਿਲਮੀ ਜਗਤ ਕਵਰ ਕਰਨਾ। ਤਾਂ ਏਦਾਂ ਇੱਕ ਮੇਰੇ ਖਿਆਲ ਦੇ ਨਾਲ ਬੀਟ ਬਣ ਜਾਏਗਾ ਜਲਦੀ ਪੰਜਾਬੀ ਮੀਡੀਆ ਦੇ ਵਿੱਚ ਕਿ ਤੁਸੀਂ ਸਿੰਗਰਾਂ ਦੇ ਆ ਜਿਹੜੇ ਹੈਗੇ ਆ ਚੱਕਰ, ਇਹਨਾਂ ਨੂੰ ਕਵਰ ਕਰਨਾ। ਤਾਂ ਇੱਕ ਪੱਤਰਕਾਰ ਪੱਕਾ ਹੀ ਅਪੁਆਇੰਟ ਹੋ ਜਾਇਆ ਕਰੂਗਾ ਕਿ ਭਾਈ ਜਿੱਥੇ ਵੀ ਰੌਲਾ ਪੈਂਦਾ, ਕਿਉਂਕਿ ਸਿੰਗਰਾਂ ਦੇ ਹੁਣ ਰੌਲੇ ਪਈ ਜਾਣੇ, ਲੋਕ ਇਹਨਾਂ ਦੇ ਹੱਥ ਧੋ ਕੇ ਮਗਰ ਪਏ ਆ। ਮਾੜੀ ਮੋਟੀ ਜਿੱਥੇ ਵੀ ਗੱਲ ਹੋਈ ਤੇ ਉੱਥੇ ਰੌਲਾ ਪੈ ਜਾਣਾ। ਅੱਜ KS ਮੱਖਣ ਚੁੱਕਿਆ ਗਿਆ, KS ਮੱਖਣ ਨੇ ਇਹਨਾਂ ਦੀ ਕਰ ਦਿੱਤੀ ਥੋੜੀ ਜਿਹੀ ਹਮਾਇਤ ਗੁਰਦਾਸ ਮਾਨ ਦੀ, ਤੇ ਕਿਹਾ ਕਿ ਗੁਰਦਾਸ ਮਾਨ ਨੇ ਤੇ ਜਿਹੜੀ ਗੱਲ ਕੱਢੀ ਹੈ ਉਹ ਬੜੀ ਸਭਿਅਕ ਗੱਲ ਕੱਢੀ ਹੈ, ਜੇ ਸਾਡੇ ਵਰਗਾ ਹੁੰਦਾ ਤੇ ਉੱਥੇ ਮਾਂ ਭੈਣ ਇੱਕ ਕਰਦੇ ਨਹੀਂ ਸੀ। ਤੇ ਇਸ ਤਰ੍ਹਾਂ ਦੀਆਂ ਉਹਨੇ ਗੱਲਾਂ ਕੀਤੀਆਂ। ਉੱਥੇ ਉਹਦੇ ਪੇਜ ਤੇ ਲੋਕ ਹੇਠਾਂ ਉਹਨੂੰ ਲੱਗ ਪਏ ਆ
ਤੇ ਲੋਕ ਅੱਜ ਕੱਲ੍ਹ ਵਿਰੋਧਤਾ ਵੀ ਇਸ ਤਰੀਕੇ ਦੀ ਕਰਦੇ ਆ ਕਿ ਉਸ ਵਿਰੋਧਤਾ ਨੂੰ ਵੇਖ ਕੇ ਵੀ ਸ਼ਰਮ ਆ ਜਾਂਦੀ ਆ। ਹਾਲਾਂਕਿ ਸਿੰਗਰ ਤੇ ਜਿੱਦਾਂ ਦਾ ਕਰਦੇ ਆ ਕੰਮ ਕਰਦੇ ਆ, ਪਰ ਵਿਰੋਧਤਾ ਦਾ ਮਿਆਰ ਪਰ ਇੱਕ ਮੁਕਾਮ ਸੀਗਾ ਜਿਹੜਾ ਉਹ ਵੀ ਹੁਣ ਵਾਹਵਾ ਥੱਲੇ ਆ ਗਿਆ। ਮਿਆਰ ਮੁਕਾਮ ਜਦੋਂ ਥੱਲੇ ਆ ਜਾਂਦੇ ਆ ਤਾਂ ਤੁਹਾਨੂੰ ਪਤਾ ਹੀ ਆ ਸਾਰੀਆਂ ਚੀਜ਼ਾਂ ਰਲਗੱਡ ਹੋ ਜਾਂਦੀਆਂ। ਤਾਂ ਇਸ ਵੇਲੇ ਦੀ ਇੱਕ ਵੱਡੀ ਖਬਰ ਇਹ ਵੀ ਆ, ਹਾਲਾਂਕਿ ਗੁਰਦਾਸ ਮਾਨ ਤੇ ਉੱਥੋਂ ਬਚ ਕੇ ਨਿਕਲ ਗਿਆ। ਉਹਨੂੰ ਪੱਤਰਕਾਰਾਂ ਨੇ ਪੁੱਛਿਆ ਕਿ ਤੁਹਾਡਾ ਵਿਰੋਧ ਹੋ ਰਿਹਾ, ਕਹਿੰਦਾ ਕਰੀ ਜਾਣ ਦੇ ਵਿਰੋਧ, ਹੱਥ ਜੋੜੇ ਇੱਕ ਪਾਸੇ, ਪਰ ਦੂਜੇ ਪਾਸੇ ਕਿਹਾ ਕਿ ਬੱਤੀ ਦਾ ਮਤਲਬ ਕੀ, ਬੱਤੀ ਦਾ ਮਤਲਬ ਕੀ ਮਾਨ ਸਾਹਿਬ। ਉਹ ਤੁਰਿਆ ਜਾਂਦਾ ਕਹਿ ਗਿਆ ਲੈ ਬੱਤੀ ਦੀ ਕਿਹੜੀ ਗੱਲ, ਬੱਤੀ ਤੇ ਗੱਡੀ 'ਚ ਵੀ ਲੱਗਦੀ ਆ। ਮਤਲਬ ਕਿ ਘੁਮਾ ਕੇ ਟੋਪੀ ਪਾ ਕੇ ਗੁਰਦਾਸ ਮਾਨ ਫੇਰ ਨਿਕਲ ਗਿਆ। ਯਾਨੀ ਕਹਿਣ ਦਾ ਮਤਲਬ ਕਿ ਦੇਖੋ ਅੱਜ ਤੁਹਾਡੇ ਕੋਲ ਉਹਦਾ ਜਿਹੜਾ ਭਰਾ ਵਾ ਗੁਰਪੰਥ, ਉਹਨੇ ਲਾਈਵ ਹੋ ਕੇ ਆਖਿਆ ਕਿ ਜੇ ਕੋਈ ਗੁਰਦਾਸ ਮਾਨ ਨੇ ਤੁਹਾਡੀ ਨਜ਼ਰ 'ਚ ਗਲਤੀ ਕੀਤੀ ਆ ਤੇ ਤੁਸੀਂ ਬੈਠ ਕੇ ਗੱਲ ਕਰ ਲਓ। ਹੁਣ ਬੰਦਾ ਬੈਠੇ ਜੇ ਬੈਠੇ ਕਿੱਥੇ, ਗੁਰਦਾਸ ਮਾਨ ਕੋਈ ਸਮਾਂ ਦੇਵੇ ਤੇ ਕੋਈ ਬੰਦਾ ਬੈਠੇ। ਹੁਣ ਸਮਾਂ ਹੈਗਾ ਸੀਗਾ ਜਿੱਥੇ ਗੁਰਦਾਸ ਮਾਨ ਦੇ ਕੋਲ ਮੌਕਾ ਸੀ, ਉੱਥੇ ਗੁਰਦਾਸ ਮਾਨ ਇੱਕ ਹੋਰ ਟਿੱਪਣੀ ਕਰ ਗਿਆ, ਫੇਰ ਮੌਕਾ ਆਇਆ, ਫੇਰ ਗੱਲ ਨੂੰ ਪੁੱਠੇ ਪਾਸੇ ਲੈ ਗਿਆ। ਹੁਣ ਅੱਜ ਮੌਕਾ ਸੀ ਇੱਥੇ ਪੰਜਾਬ ਦੇ ਵਿੱਚ ਆ ਕੇ ਸਾਰੀਆਂ ਗੱਲਾਂ ਸਾਫ਼ ਕਰ ਦਿੰਦਾ, 2-4 ਮਿੰਟ ਰੁਕ ਜਾਂਦਾ। ਵੈ ਪੱਤਰਕਾਰ ਵੀ ਹਫੜਾ ਦਫੜੀ ਜ਼ਿਆਦਾ ਮਚਾ ਦਿੰਦੇ ਆ, ਜੇ ਕਿਤੇ 1-2 ਮਿੰਟ ਦੀ ਬਾਈਟ ਹੁੰਦੀ ਉਹਦੇ 'ਚ ਗੱਲ ਕਲੀਅਰ ਕਰ ਦਿੰਦਾ ਕਿ ਹਾਂ ਭਾਈ ਉਹ ਮੇਰਾ ਸਟੈਂਡ ਠੀਕ ਸੀਗਾ, ਵਨ ਨੇਸ਼ਨ ਵਨ ਲੈਂਗੁਏਜ ਵਾਲਾ ਠੀਕ ਸੀਗਾ। ਆਹ ਅਪਸ਼ਬਦ ਜਿਹੜਾ ਨਿਕਲਿਆ ਭਾਈ ਗੁੱਸੇ 'ਚ ਨਿਕਲਿਆ, ਮੈਂ ਉਹਦੇ ਲਈ ਅਫਸੋਸ ਪ੍ਰਗਟਾਉਣਾ ਜਾਂ ਮਾਫੀ ਮੰਗਦਾ, ਕੁਛ ਵੀ ਉਹ ਕਰ ਸਕਦੇ ਸੀਗੇ। ਕਹਿਣ ਦਾ ਮਤਲਬ ਕਿ ਜੇ ਨਿਬੇੜਨਾ ਹੁੰਦਾ ਤਾਂ। ਪਰ ਦੂਸਰੇ ਪਾਸੇ ਸਿੱਧੂ ਆ ਜਿਹੜਾ ਸ਼ੁਭਦੀਪ ਸਿੰਘ ਸਿੱਧੂ ਮੂਸੇ ਵਾਲਾ ਸਿੱਧੇ ਰਾਹ ਤੁਰਿਆ ਪਿਆ। ਉਹਨੇ ਅਕਾਲ ਤਖਤ ਤੇ ਮੇਰੇ ਖਿਆਲ ਦੇ ਨਾਲ ਇੱਕ ਖਿਮਾ ਪੱਤਰ ਵੀ ਲਿਖ ਦਿੱਤਾ। ਉਹਨੇ ਕਿਹਾ ਕਿ ਮੈਂ ਨਵੰਬਰ ਦੇ ਵਿੱਚ ਅਕਾਲ ਤਖਤ ਤੇ ਹਾਜ਼ਰ ਹੋਊਂਗਾ, ਤੁਸੀਂ ਜਿਹੜੀ ਵੀ ਸਜ਼ਾ ਮੈਨੂੰ ਲਾਉਣੀ ਚਾਹੋ ਉਹ ਮੈਂ ਖਿੜੇ ਮੱਥੇ ਇੱਕ ਨਿਮਾਣੇ ਸਿੱਖ ਵਜੋਂ ਪ੍ਰਵਾਨ ਕਰੂੰਗਾ। ਸੋ ਸਿੰਗਰਾਂ ਦਾ ਇਹ ਰੌਲਾ ਜਿਹੜਾ ਉਹ ਚੱਲੀ ਜਾਣਾ ਮੇਰੇ ਖਿਆਲ ਦੇ ਨਾਲ। ਬਹਰਹਾਲ ਜਿਹੜਾ ਸਿੱਧੂ ਮੂਸੇ ਵਾਲਾ ਉਹ ਕੁਝ ਹੱਦ ਤੱਕ ਇਸ ਨਿਬੇੜੇ ਵੱਲ ਵੱਧ ਰਿਹਾ ਕਿ ਇਸ ਮਸਲੇ ਨੂੰ ਨਜਿੱਠ ਲਿਆ ਜਾਵੇ, ਨਿਬੇੜ ਦਿੱਤਾ ਜਾਵੇ। ਬਹਰਹਾਲ ਗੁਰਦਾਸ ਮਾਨ ਦਾ ਮਸਲਾ ਕਿੱਥੋਂ ਤੱਕ ਜਾਊਗਾ ਕੁਛ ਨਹੀਂ ਕਿਹਾ ਜਾ ਸਕਦਾ। ਕੁਛ ਲੋਕ ਮੁਖਾਲਫਤ ਦੇ ਵਿੱਚ ਤੇ ਡਟੇ ਹੀ ਹੋਏ, ਕੁਛ ਲੋਕ ਸਮਰਥਨ ਦੇ ਵਿੱਚ ਆ ਰਹੇ ਆ, ਪਰ ਇਹ ਮਸਲਾ ਜਿਉਂਦਾ ਤਿਉਂ ਹੀ ਆ। ਬਹਰਹਾਲ ਜਿਵੇਂ ਅਮਿਤ ਸ਼ਾਹ ਨੇ ਗੱਲ ਕਹੀ ਸੀ, ਅਮਿਤ ਸ਼ਾਹ ਤੇ ਗੱਲ ਕਹਿ ਕੇ ਨਿਕਲ ਗਿਆ। ਉਸ ਗੱਲ ਦੀ ਪ੍ਰੋੜਤਾ ਕਰਕੇ ਗੁਰਦਾਸ ਮਾਨ ਐਸਾ ਉਲਝਿਆ ਕਿ ਉਹ ਉਲਝਣ ਪਿੱਛਾ ਨਹੀਂ ਛੱਡ ਰਹੀ। ਕਦੋਂ ਤੱਕ ਪਿੱਛੇ ਲੱਗੀ ਰਹੂਗੀ, ਇਹਦੀ ਐਕਸਪਾਇਰੀ ਡੇਟ ਜਾਂ ਇਹਦੀ ਮਿਆਦ ਮੇਰੇ ਖਿਆਲ ਦੇ ਨਾਲ ਆਪਣੇ ਅਰਗੇ ਕੋਲ ਤੇ ਨਹੀਂ ਹੈਗੀ, ਤੇ ਗੁਰਦਾਸ ਮਾਨ ਹੀ ਜਾਣਦਾ ਜਾਂ ਉਹਦੀ ਮੁਖਾਲਫਤ ਕਰਨ ਵਾਲੇ। ਜੀ ਅਗਲੀ ਜਿਹੜੀ ਗੱਲ ਕਰਦੀ, ਕਹਿੰਦੇ ਆਮ ਆਦਮੀ ਪਾਰਟੀ ਨੇ ਜਿਮਨੀ ਚੋਣਾਂ ਲਈ ਉਮੀਦਵਾਰ ਐਲਾਨ ਤੇ। ਦੇਖੋ ਆਮ ਆਦਮੀ ਪਾਰਟੀ ਨੇ ਆਪਣੇ ਉਮੀਦਵਾਰ ਐਲਾਨੇ ਵੀ ਚਾਹੀਦੇ ਆ, ਕਿਉਂਕਿ ਦੌੜ ਤੇ ਦੌੜਨੀ ਪਏਗੀ ਨਾ। ਜੇ ਤੁਸੀਂ ਦੌੜਨ ਤੋਂ ਪਹਿਲਾਂ ਹੀ ਚੁਗਾ ਚੌੜ ਕਰਾ ਕੇ ਬਹਿ ਜਾਓ ਕਿ ਦੌੜਨਾ ਹੀ ਨਹੀਂ ਹੈ ਤਾਂ ਫਿਰ ਗੱਲ ਨਹੀਂ ਬਣੇਗੀ। ਤਾਂ ਫਗਵਾੜਾ ਤੋਂ ਸੰਤੋਸ਼ ਕੁਮਾਰ ਗੋਗੀ, ਦਾਖਾ ਤੋਂ ਅਮਨਦੀਪ ਸਿੰਘ ਮੋਹੀ, ਜਲਾਲਾਬਾਦ ਤੋਂ ਮਹਿੰਦਰ ਸਿੰਘ ਪਚੂਰਾ, ਮਕੇਰੀਆ ਤੋਂ ਗੁਰਧਿਆਨ ਸਿੰਘ ਮਲਤਾਨੀ, ਇਹਨਾਂ ਨੂੰ ਉਮੀਦਵਾਰ ਇਹਨਾਂ ਨੇ ਬਣਾ ਦਿੱਤਾ ਵਾ, ਤਾਂ ਟਿਕਟ ਦੇ ਦਿੱਤੀ ਆ। ਤੇ ਹੁਣ ਦੇਖੋ ਜਿਹੜੀ ਚੜ੍ਹਤ ਪਹਿਲਾਂ ਸੀਗੀ 2017 ਚ ਇਲੈਕਸ਼ਨ ਹੋਇਆ, ਉਸ ਤੋਂ ਪਹਿਲਾਂ ਵੀ ਜੇ ਆਪਾਂ ਵੇਖੀਏ ਜਿਹੜੀ ਚੜ੍ਹਤ ਸੀਗੀ ਆਮ ਆਦਮੀ ਪਾਰਟੀ ਦੀ, ਉਸ ਚੜ੍ਹਤ ਨੂੰ ਤੇ ਖੋਰਾ ਲੱਗ ਚੁੱਕਾ ਵਾ। ਹੁਣ ਕੀ ਕੁਛ ਕਰਦੇ ਆ, ਕੀ ਕੁਛ ਕਰਕੇ ਦਿਖਾਉਂਦੇ ਆ ਲੋਕਾਂ ਨੂੰ, ਇਹ ਬਹੁਤ ਕੁਛ ਨਿਰਭਰ ਕਰੇਗਾ ਭਗਵੰਤ ਮਾਨ ਤੇ। ਭਗਵੰਤ ਮਾਨ ਕਿੰਨਾ ਕੁ ਪ੍ਰਚਾਰ ਕਰਦਾ, ਭਗਵੰਤ ਮਾਨ ਕਿੰਨੇ ਕੁ ਰੁੱਸੇ ਹੋਏ ਲੋਕਾਂ ਨੂੰ ਨਾਲ ਤੋਰਦਾ, ਕਿੰਨੇ ਕੁ ਨਵੇਂ ਜੋੜਦਾ, ਇਹਦੇ ਤੇ ਨਿਗਾਹ ਰਹੇਗੀ। ਕਿਉਂਕਿ ਭਗਵੰਤ ਮਾਨ ਹੀ ਆਮ ਆਦਮੀ ਪਾਰਟੀ ਆ ਪੰਜਾਬ 'ਚ, ਆਮ ਆਦਮੀ ਪਾਰਟੀ ਭਗਵੰਤ ਮਾਨ, ਇੱਥੇ ਹੀ ਸਿਮਟ ਜਾਂਦਾ ਆ ਕੇ ਰੌਲਾ। ਤਾਂ ਭਗਵੰਤ ਮਾਨ ਤੇ ਨਿਗਾਹ ਰਹੇਗੀ। ਪਰ ਮੈਨੂੰ ਨਹੀਂ ਲੱਗਦਾ ਜਿੱਦਾਂ ਅੱਗੇ ਦਾਖਾ ਜਿਹੜੀ ਹੈ ਇਹਨਾਂ 4 ਸੀਟਾਂ ਦੇ ਵਿੱਚੋਂ ਇੱਕ ਸੀਟ ਸੀਗੀ ਇਹਨਾਂ ਦੇ ਕੋਲ, ਕਿ ਇਹ ਉਸ ਸੀਟ ਨੂੰ ਜਿੱਤ ਸਕਦੇ ਆ। ਹਾਲਾਂਕਿ ਕੋਈ ਪ੍ਰੈਡਿਕਸ਼ਨ ਨਹੀਂ ਕਰਨੀ ਚਾਹੀਦੀ ਹੈ, ਰਾਜਨੀਤੀ ਆ, ਕ੍ਰਿਕਟ ਤੋਂ ਵੀ ਭੈੜੀ ਅਨਿਸ਼ਚਿਤਤਾ ਦੀ ਖੇਡ ਆ। ਕੁਛ ਵੀ ਨਿਸ਼ਚਿਤ ਨਹੀਂ ਹੈ, ਕੁਛ ਵੀ ਸੁਨਿਸ਼ਚਿਤ ਨਹੀਂ ਹੈ, ਕੁਛ ਵੀ ਹੋ ਸਕਦਾ। ਪਰ ਜੋ ਇਹਨਾਂ ਦੀ ਅੱਗੇ ਲਹਿਰ ਸੀ, ਵੇਵ ਸੀਗੀ, ਉਤੋਂ ਤੇ ਹੁਣ ਕੋਹਾਂ ਪਿੱਛਾ ਖਲੋ ਗਏ ਆ। ਹਾਂ ਉੱਥੇ ਪਹੁੰਚ ਸਕਦੇ ਆ, ਇਹਦੇ 'ਚ ਕੋਈ ਅਸੰਭਵ ਵਾਲੀ ਗੱਲ ਨਹੀਂ ਹੈਗੀ ਕਿ ਉੱਥੇ ਦੁਬਾਰਾ ਪਹੁੰਚ ਨਹੀਂ ਸਕਦੇ, ਪਰ ਉਹਦੇ ਵਾਸਤੇ ਜਿੰਨੀ ਮਿਹਨਤ ਇਹਨਾਂ ਨੂੰ ਕਰਨੀ ਚਾਹੀਦੀ ਸੀਗੀ ਉਹ ਇਹ ਨਹੀਂ ਕਰ ਰਹੇ। ਪਤਾ ਨਹੀਂ ਕਿੱਥੇ ਕਮੀ ਆ। ਬਹਰਹਾਲ ਇਹ ਨਹੀਂ ਕਹਿ ਸਕਦੇ ਕਿ ਹੁਣ ਸਾਨੂੰ ਜੀ ਰਾਜਨੀਤੀ 'ਚ ਅਸੀਂ ਨਵੇਂ ਆਏ ਸੀਗੇ, ਤਜਰਬਾ ਨਹੀਂ ਸੀ। ਉਹ ਗੱਲ ਨਹੀਂ, ਜਿਵੇਂ ਕਿਸੇ ਨੇ ਕਿਹਾ ਸੀ ਨਾ कि जिंदगी की दौड़ में तजर्बा कच्चा ही रह गया, हम सीख ना पाए फरेब और दिल बच्चा ही रह गया। ये नहीं कह सकते कि दिल बच्चा ही रह गया, दिल जवान हो चुका। हुण दिल ने पुगाइयां अपनियां, तां जो घाटे वधे आ वो दिल दे लेखे ही लगणगे।
ਜੀ ਜੀ। ਅਗਲੀ ਜਿਹੜੀ ਗੱਲ ਕਰਦੇ ਕਹਿੰਦੇ ਅਵਾਰਾ ਪਸ਼ੂਆਂ ਤੋਂ ਪਰੇਸ਼ਾਨ ਲੋਕਾਂ ਨੇ ਫਿਰੋਜ਼ਪੁਰ ਰੱਖਿਆ ਬੰਦ। ਦੇਖੋ, ਇਸ ਮਾਮਲੇ ਦੇ ਵਿੱਚ ਮਾਨਸਾ ਵਾਲਿਆਂ ਨੇ ਵਧੀਆ ਪਹਿਲ ਕਦਮੀ ਕੀਤੀ, ਵਧੀਆ ਪਿਰਤ ਪਾਈ। ਉਹਦਾ ਮਾਨਸੇ ਨੂੰ ਪਛੜਿਆ ਗਿਣਿਆ ਜਾਂਦਾ। ਮੈਂ ਕਹਿੰਦਾ ਮਾਨਸਾ ਪੰਜਾਬ ਦਾ ਮੱਲ ਹੈ। ਮਾਨਸਾ ਨੇ ਬਹੁਤ ਵੱਡੇ ਘੋਲ ਤਿਆਰ ਕੀਤੇ ਆ, ਘੋਲ ਲੜੇ ਵੀ ਆ ਮਾਨਸਾ ਦੇ ਲੋਕਾਂ ਨੇ। ਸੋ ਇਹਨਾਂ ਦਾ ਘੋਲ ਜਿਹੜਾ ਸੀ ਉਹ ਰੰਗ ਲਿਆ ਰਿਹਾ। ਪਹਿਲਾਂ ਆਪਾਂ ਦੇਖਿਆ ਸੀਗਾ ਕਿ ਮਾਨਸਾ ਦੇ ਵਿੱਚ ਕਿਸ ਤਰ੍ਹਾਂ ਲੋਕਾਂ ਨੇ ਸਮਰਥਨ ਕੀਤਾ। ਵੈਸੇ ਸੰਗਰੂਰ ਦੇ ਵਿੱਚ ਵੀ ਪ੍ਰੋਟੈਸਟ ਚੱਲਿਆ ਸੀ। ਉਸ ਤੋਂ ਬਾਅਦ ਫਿਰੋਜ਼ਪੁਰ ਆ ਗਿਆ। ਫਿਰੋਜ਼ਪੁਰ ਦੇ ਵਿੱਚ ਸ਼ਹਿਰ ਹੈ ਜਿਹੜਾ ਬੰਦ ਰੱਖਿਆ ਗਿਆ, ਕਿਉਂਕਿ ਲੋਕ ਤੇ ਖਾਸ ਤੌਰ ਤੇ ਕਿਸਾਨ ਹੈ ਜਿਹੜੇ ਉਹ ਡਾਢੇ ਪਰੇਸ਼ਾਨ ਆ। ਕਿਉਂਕਿ ਜਿੱਥੇ ਵੀ ਇਹ ਵੜ ਗਿਆ, ਮੈਂ ਰੋਜ਼ਾਨਾ ਸ਼ਹਿਰ ਨੂੰ ਜਾਣਾ ਤੇ ਸ਼ਹਿਰੋਂ ਨਿਕਲਦੇ ਨੇ, ਮੇਰੇ ਖਿਆਲ ਦੇ ਨਾਲ ਪਹਿਲਾ ਕਿੱਲਾ ਜ਼ਮੀਨ ਦਾ ਸ਼ਹਿਰ ਨੂੰ, ਜਦੋਂ ਇੱਧਰ ਨੂੰ ਸਾਡੇ ਪਿੰਡ ਨੂੰ ਨਿਕਲਦੇ ਆ, ਇੱਕ ਕਿੱਲਾ ਗਵਾਰਾ ਬੀਜਿਆ ਸੀ ਕਿਸੇ ਨੇ ਸ਼ਹਿਰ ਦੇ ਬਿਲਕੁਲ ਨਾਲ ਹੀ। ਤੁਹਾਡੇ ਏਰੀਏ 'ਚ ਪਤਾ ਨਹੀਂ ਗਵਾਰਾ ਬੀਜਿਆ ਜਾਂਦਾ, ਨਹੀਂ ਸਾਡੇ ਇੱਧਰ ਬੀਜਿਆ ਜਾਂਦਾ। ਤਾਂ ਉਹ ਗਵਾਰਾ ਸੀਗਾ ਜਿਹੜਾ ਉਹ ਚੰਗਾ ਭਲਾ ਖੜਾ ਸੀਗਾ। ਮੈਂ ਅਗਲੇ ਦਿਨ ਗਿਆ ਤੇ ਉੱਥੇ ਕੁਛ ਵੀ ਨਹੀਂ, ਡੱਚੇ ਜੇ ਖਲੋਤੇ ਸੀਗੇ। ਤੇ ਮੈਂ ਸੋਚਿਆ, ਮੈਂ ਕਿਹਾ ਗਵਾਰਾ ਤੇ ਪੱਕਿਆ ਨੀਗਾ। ਤੇ ਬਾਅਦ ਦੇ ਵਿੱਚ ਮੈਂ ਪਰੇ ਨਿਗਾਹ ਮਾਰੀ ਤੇ ਉੱਥੇ ਟੋਲਾ ਬੈਠਾ ਸੀਗਾ। ਮੈਂ ਕਿਹਾ ਲਓ ਜੀ, ਗਵਾਰਾ ਤਾਂ ਵੱਢ ਦਿੱਤਾ ਗਿਆ। ਮਤਲਬ ਕਿ ਗਵਾਰਾ ਜੜਾਂ ਨਾਲ ਹੀ ਲਾ ਦਿੱਤਾ ਰਾਤੋਂ ਰਾਤ। ਤੇ ਉੱਥੇ ਖਾ ਕੇ ਟੋਲਾ ਮਸਤ ਹੋਇਆ ਬੈਠਾ ਸੀ। ਮੈਂ ਕਿਹਾ ਹੁਣ ਜਦੋਂ ਆਇਆ ਕਿਸਾਨ ਤੇ ਉਹ ਪਿੱਟੂਗਾ, ਹੁਣ ਕਿਹਨੂੰ ਕਿਹਨੂੰ ਪਿੱਟੂਗਾ, ਕੁਛ ਕਹਿ ਨਹੀਂ ਸਕਦੇ। ਤਾਂ ਇਹ ਸ਼ਹਿਰ ਬੰਦ ਹੋਇਆ। ਹੁਣ ਕੋਈ ਹੱਲ ਇਹਦਾ ਨਿਕਲਦਾ ਤੇ ਨਜ਼ਰ ਨਹੀਂ ਆਉਂਦਾ। ਪਰ ਜਦੋਂ ਮਾਨਸਾ ਦੇ ਵਿੱਚ ਪ੍ਰੋਟੈਸਟ ਸ਼ੁਰੂ ਹੋਇਆ, ਉਸ ਤੋਂ ਬਾਅਦ ਇਹਨਾਂ ਨੇ ਇੱਕ ਸਬ ਕਮੇਟੀ ਬਣਾਈ ਆ। ਉਹ ਸਬ ਕਮੇਟੀ ਕੀ ਕਰਦੀ ਆ ਪਤਾ ਨਹੀਂ, ਪਰ ਹਾਲ ਜਿਹੜਾ ਆ ਅਵਾਰਾ ਪਸ਼ੂਆਂ ਦੇ ਹੱਥੋਂ ਇੱਥੇ ਲੋਕਾਂ ਦਾ ਬੁਰਾ ਹੈ। ਅਵਾਰਾ ਪਸ਼ੂਆਂ ਦਾ ਹਾਲ ਇਹ ਆ ਕਿ ਜਿੱਦਾਂ ਹੁਣ ਤੁਸੀਂ ਦੇਖਿਆ ਹੀ ਆ ਕਿ ਇਹ ਚਟਮ ਕਰੀ ਜਾਂਦੇ ਆ ਸਾਰਾ ਕੁਝ। ਇਹਨਾਂ ਦੇ ਨਾਂ ਤੇ ਜਿਹੜਾ ਗਊ ਸੈਸ ਲਿਆ ਜਾਂਦਾ, ਉਹ ਗਾਂ ਦੂਜੇ ਚਟਮ ਕਰੀ ਜਾਂਦੇ ਆ। ਪਾਵਰਕਾਮ ਅੱਡ ਦੱਬ ਕੇ ਬੈਠਾ ਗਊ ਸੈਸ ਦੇ ਨਾਂ ਤੇ, ਜੋ ਪੈਸਾ ਇਹਨਾਂ ਨੇ ਕਲੈਕਟ ਕੀਤਾ। ਫਿਰ ਇਸ ਤੋਂ ਇਲਾਵਾ ਬਠਿੰਡੇ ਦੇ ਵਿੱਚ ਵਿਜੀਲੈਂਸ ਤੱਕ ਦੀ ਜਾਂਚ ਪੜਤਾਲ ਚੱਲੀ ਜਾਂਦੀ ਆ, ਕਿਉਂਕਿ ਜਿਹੜਾ ਗਊ ਸੈਸ ਆ ਉਹ ਕੁਛ ਵਰਤਿਆ ਗਿਆ, ਕੁਛ ਅਣਵਰਤਿਆ ਪਿਆ। ਉਹ ਕਹਿਣ ਦਾ ਮਤਲਬ ਇਹ ਆ ਕਿ ਜਿਹਦਾ ਦਾ ਲੱਗਦਾ ਇਸ ਮਾਮਲੇ 'ਚ ਲਾਈ ਜਾਂਦਾ। ਪਹਿਲਾਂ ਤੇ ਪਸ਼ੂਆਂ ਦਾ ਚਾਰਾ ਖਾਂਦੇ ਸੀਗੇ ਲੀਡਰ, ਹੁਣ ਪਸ਼ੂ ਬਿਲੇ ਲਾਉਣ ਦੇ ਚਾਰੇ ਦੇ ਨਾਂ ਤੇ ਖਾਧੀ ਜਾਂਦੇ ਕਿ ਚਾਰਾ ਕਰਨਾ ਵਾ। ਤੇ ਪਸ਼ੂ ਆ ਜਿਹੜੇ ਉਹ ਪਲਾਸਟਿਕ ਖਾਧੀ ਜਾਂਦੇ ਆ। ਫਿਰ ਪਲਾਸਟਿਕ ਦਾ ਜੋਸ਼ ਹੈ ਜਿਹੜਾ ਫੇਟਾ ਮਾਰ ਮਾਰ ਕੇ ਕੱਢੀ ਜਾਂਦੇ ਆ। ਵਾਰਾ ਕੁੱਤੇ ਜਵਾਕਾਂ ਨੂੰ ਚੁੱਕ ਜਾਂਦੇ ਆ, ਤੇ ਜਿਹੜੇ ਅਵਾਰਾ ਪਸ਼ੂ ਆ ਜਵਾਕਾਂ ਵਾਲਿਆਂ ਨੂੰ ਸਿੰਘਾਂ ਤੇ ਚੁੱਕੀ ਫਿਰਦੇ ਆ। ਬੰਦਾ ਜਾਵੇ ਤੇ ਜਾਵੇ ਕਿੱਥੇ, ਦੱਸੋ। ਜੀ ਜੀ। ਅਗਲੀ ਗੱਲ ਕਰਦੇ ਕਹਿੰਦੇ ਨਵੇਂ ਅਫਸਰ ਦੀ ਅਗਵਾਈ ਵਿੱਚ ਬਰਗਾੜੀ ਬੇਅਦਬੀ ਕਾਂਡ ਦੀ ਜਾਂਚ ਕਰੇਗੀ। ਦੇਖੋ, ਇਹਨਾਂ ਨੇ ਅੱਜ ਜਾ ਕੇ ਜੋ ਜਵਾਬ ਦਾਵਾ ਪੇਸ਼ ਕੀਤਾ ਉਹ ਬੜਾ ਦਿਲਚਸਪ ਜਿਹਾ ਹੈ। ਕਹਿੰਦੇ ਆ ਕਿ ਦੇਖੋ ਜੀ, ਸਾਡੇ ਅਫਸਰ ਬਦਲ ਗਏ ਆ, ਹੁਣ ਸਾਡੀ ਨਵੀਂ ਟੀਮ ਜਿਹੜੀ ਆ ਉਹ ਇਸ ਮਾਮਲੇ ਦੇ ਵਿੱਚ ਤਹਿਕੀਕਾਤ ਕਰੂਗੀ। ਤਾਂ ਇਹਨਾਂ ਨੇ ਸਮਾਂ ਲੈ ਲਿਆ, ਸਮਾਂ 1 ਮਹੀਨੇ ਦਾ ਇਹਨਾਂ ਨੂੰ ਮਿਲ ਗਿਆ ਤੇ ਨਵਾਂ ਜਾਂਚ ਅਧਿਕਾਰੀ ਕਹਿੰਦੇ ਆ ਕਿ ਨਿਯੁਕਤ ਕੀਤਾ। ਕਿਉਂਕਿ ਦੇਖੋ ਹੁਣ ਜਦੋਂ ਨਵੀਂ ਨਿਯੁਕਤੀ ਹੋਊਗੀ, ਜ਼ਾਰਾ ਜੀ ਗੱਲ ਹੈ ਕਿ ਕੋਰਟ ਨੂੰ ਟਾਈਮ ਦੇਣਾ ਪਊਗਾ, ਕਿਉਂਕਿ ਸਾਰੇ ਦਸਤਾਵੇਜ਼, ਸਾਰੇ ਕਾਗਜ਼ਾਤ, ਸਾਰਾ ਰਿਕਾਰਡ ਹੈ ਜਿਹੜਾ ਉਹ ਲਗਾਤਾਰ ਕਈ ਦਿਨ ਲਗਾਤਾਰ ਘੋਖਣਾ ਪਊਗਾ, ਵਾਚਣਾ ਪਊਗਾ। ਉਸ ਤੋਂ ਬਾਅਦ ਜਵਾਬ ਤਿਆਰ ਕੀਤਾ ਜਾਂਦਾ। ਉਸ ਤੋਂ ਬਾਅਦ ਕੇਸ ਦਾ ਮੁੱਢ ਬੰਨਿਆ ਜਾਂਦਾ ਕਿ ਅੱਗੇ ਭਾਈ ਅਸੀਂ ਇਸ ਕੇਸ ਨੂੰ ਕਿਸ ਦਿਸ਼ਾ ਵੱਲ ਲਿਜਾਣਾ ਵਾ। ਤਾਂ ਖੈਰ ਇਹ ਮਾਮਲਾ ਉਲਝਦਾ ਹੀ ਨਜ਼ਰ ਆ ਰਿਹਾ। ਇਹਨਾਂ ਨੇ ਤੁਹਾਨੂੰ ਪਤਾ ਹੀ ਹੈ ਕਿ ਸਟੈਂਡ ਕਿਸ ਤਰ੍ਹਾਂ ਬਦਲੇ। ਪਹਿਲਾਂ ਕਹਿੰਦੇ ਸੀ CBI ਨੂੰ ਪੜਤਾਲ ਦੇ ਦਿਓ, ਫਿਰ CBI ਕੋਲ ਪੜਤਾਲ ਚਲੇ ਗਈ, ਫਿਰ ਕਹਿੰਦੇ ਅਸੀਂ CBI ਤੋਂ ਕੇਸ ਵਾਪਸ ਲੈਣੇ, ਫਿਰ ਕਹਿੰਦੇ ਲੈ ਲਏ ਆ। ਫਿਰ CBI ਨੇ ਜਦੋਂ ਕਲੋਜ਼ਰ ਰਿਪੋਰਟ ਫਾਈਲ ਕਰ ਦਿੱਤੀ, ਫਿਰ ਇਹਨਾਂ ਦਾ ਹੀ ਆਪਣਾ SIT ਦਾ ਮੁਖੀ ਉਹਨਾਂ ਨੂੰ ਪੱਤਰ ਲਿਖ ਕੇ ਕਹਿੰਦਾ ਕਿ ਨਹੀਂ, ਜਾਂਚ ਪੜਤਾਲ ਜਾਰੀ ਰੱਖੋ। ਫਿਰ ਜਦੋਂ ਰੌਲਾ ਪੈ ਗਿਆ, ਕਹਿੰਦੇ ਨਹੀਂ, CBI ਤੇ ਦਬਾਅ ਹੇਠ ਚੱਲਦੀ ਪਈ ਆ, ਅਕਾਲੀ ਮੁਸਲਸਲ ਇਹਨਾਂ ਤੇ ਦਬਾਅ ਪਾਉਂਦੇ ਪਏ ਆ। ਫਿਰ ਇਹਨਾਂ ਨੇ ਕਲੋਜ਼ਰ ਰਿਪੋਰਟ ਦੀ ਕਾਪੀ ਮੰਗੀ, ਉਹਨਾਂ ਨੇ ਦਿੱਤੀ ਨਹੀਂ। ਇਹ ਕੋਰਟ ਦੇ ਵਿੱਚ ਚਲੇ ਗਏ। ਕੋਰਟ ਦਾ ਹੁਣ ਝਗੜਾ ਜਿਹੜਾ ਇੱਥੋਂ ਤੱਕ ਪਹੁੰਚ ਗਿਆ ਵਾ ਕਿ CBI ਨੇ 1 ਮਹੀਨੇ ਦਾ ਹੋਰ ਵਕਫਾ ਲੈ ਲਿਆ। ਤਾਂ 1 ਮਹੀਨੇ ਬਾਅਦ ਉਹ ਕੋਈ ਹੋਰ ਡੰਗ ਟਪਾਊ ਨੀਤੀ ਲੈ ਆਉਂਦੇ ਆ ਤਾਂ ਕੁਛ ਕਿਹਾ ਨਹੀਂ ਜਾ ਸਕਦਾ। ਜੇ ਉਹ ਜਵਾਬ ਸਾਫ਼ ਕਰਦੇ ਆ ਤਾਂ ਫਿਰ ਅੱਗੇ ਗੱਲ ਤੁਰੂਗੀ। ਯਾਨੀ ਕੁਛ ਮਹੀਨੇ ਤੇ ਮੰਨ ਕੇ ਚੱਲੋ ਕਿ ਇਸ ਝਗੜੇ ਝੇੜੇ ਦੇ ਵਿੱਚ ਲੰਘ ਜਾਣੇ, ਜਿਹੜਾ ਕਾਨੂੰਨੀ ਦਰਵਾਜ਼ੇ ਤੇ ਹੋਣ ਡਿਆ ਵਾ। ਤਾਂ ਕੁਛ ਮਹੀਨੇ ਏਦਾਂ ਗਏ, ਕੁਛ ਮਹੀਨੇ ਗਾ ਫਿਰ ਜਾਂਚ ਪੜਤਾਲ ਜੇ SIT ਨੇ ਤੋਰੀ, ਕੁਛ ਮਹੀਨੇ ਉਹਨਾਂ ਨੇ ਲੈ ਲੈਣੇ ਆ ਗਾਂ। ਕੁਛ ਮਹੀਨੇ ਜਿਹੜੇ ਆ ਉਹ ਇਹਨਾਂ ਨੇ ਇਸ ਪ੍ਰਚਾਰ 'ਚ ਖਾ ਲੈਣੇ ਆ ਕਿ ਦੇਖੋ ਜੀ, ਐਤਕੀ ਤੇ ਨਾ CBI ਨੇ ਗੰਢੇ ਗਾਲ ਦਿੱਤੇ ਸਾਡੇ, ਸਾਨੂੰ 1 ਟਰਮ ਹੋਰ ਦੇ ਦਿਓ, ਬੇਅਦਬੀ ਦੇ ਦੋਸ਼ੀ ਆਪਾਂ ਕਿਤੇ ਨਹੀਂ ਜੇ ਜਾਣਦੇ ਨੇ। ਮਤਲਬ ਕਿ 5 ਸਾਲ ਇਹਨਾਂ ਨੇ ਫੇਰ ਮੰਗ ਲੈਣੇ ਆ ਕਿ ਸਾਨੂੰ 5 ਸਾਲ ਦਾ ਟਾਈਮ ਹੋਰ ਦੇ ਦਿਓ, ਤੁਹਾਡੇ ਨਾਲ ਵਾਅਦਾ ਕਰਦੇ ਆ
ਜਿੱਦਣ ਤੁਸੀਂ ਕੁਰਸੀ ਤੇ ਬਿਠਾਓਗੇ ਦੁਬਾਰਾ ਦਿਨ 15 ਦੇ ਦਿਓ, ਅਸੀਂ 15 ਦਿਨਾਂ ਦੇ ਵਿੱਚ ਜਿਹੜੇ ਅਸਲ ਦੋਸ਼ੀ ਆ ਉਹ ਚੱਕ ਕੇ ਅੰਦਰ ਮਾਰਨੇ ਆ। ਸੋ ਇਹ ਤੇ ਹਾਲ ਹੈ ਇਹਨਾਂ ਦਾ। ਇਹ ਤੁਸੀਂ ਵੇਖੀ ਆ ਨਾ, ਬਣ ਗਈ ਵੇਖੀ। ਇੱਕ ਨਿਊਜ਼ ਪੇਪਰ ਦੀ ਇੰਟਰਵਿਊ ਚ ਕੈਪਟਨ ਅਮਰਿੰਦਰ ਸਿੰਘ ਕਹਿ ਦਿੰਦਾ ਕਿ ਬਾਦਲਾਂ ਦਾ ਕੋਈ ਹੱਥ ਹੀ ਨਹੀਂ ਹੈ, ਤੇ ਦੂਸਰੇ ਚ ਕਹਿ ਦਿੰਦਾ ਨਹੀਂ ਜੀ ਮੈਂ ਇਸ ਤਰ੍ਹਾਂ ਥੋੜੀ ਕਿਹਾ ਸੀ। ਮੈਂ ਕਿਹਾ ਜੀ ਉਹਨਾਂ ਨੇ ਕਿਹੜਾ ਜਾ ਕੇ ਅੰਗ ਆਪਦੇ ਹੱਥੀ ਪਾੜੇ ਆ, ਉਹਦਾ ਸਾਜ਼ਿਸ਼ ਸ਼ਾਮਲ ਹੋ ਸਕਦੇ। ਕੀ ਕਰੂਗਾ ਇਤਬਾਰ ਇਹਨਾਂ ਦਾ? ਕੋਈ ਮੰਤਰੀ ਕਹੀ ਜਾਂਦਾ ਕਿ ਕੰਮ ਹੀ ਬਾਦਲਾਂ ਦਾ, ਕੋਈ ਕਹਿੰਦਾ ਕਿ ਨਹੀਂ ਜੀ ਉਹਨਾਂ ਦਾ ਕੋਈ ਸਪਸ਼ਟ ਦੋਸ਼ ਨਜ਼ਰ ਨਹੀਂ ਆਉਂਦਾ। ਮਤਲਬ ਕਿ ਆਪ ਕਾਂਗਰਸ ਖੁਦ ਇਸ ਮਸਲੇ ਤੇ ਵੰਡੀ ਹੋਈ ਆ ਕਿ ਉਹਨਾਂ ਨੇ ਆਖਰ ਕਰਨਾ ਤੇ ਕਰਨਾ ਕੀ ਆ। ਮੈਂ ਤੁਹਾਨੂੰ ਸੀਬੀਆਈ ਦਾ ਸਟੈਂਡ ਇਹਨਾਂ ਦਾ ਦੱਸ ਦਿੱਤਾ ਕਿ ਵੇਖੋ ਕਿੰਨੇ ਬਦਲਿਆ। ਪਹਿਲਾਂ ਵਿਰੋਧੀ ਧਿਰ ਸੀ, ਕਹਿੰਦੇ ਸੀਬੀਆਈ ਤੋਂ ਪੜਤਾਲ ਕਰਵਾਓ, ਫਿਰ ਸੀਬੀਆਈ ਕੋਲ ਪੜਤਾਲ ਗਈ, ਕਹਿੰਦੇ ਕਿ ਜੇ ਨਹੀਂ ਜੀ ਅਸੀਂ ਵਾਪਸ ਲੈਣੀ ਆ। ਉਹਨਾਂ ਨੇ ਕਿਹਾ ਚੱਕੋ ਆਪਾਂ ਕਲੋਜ਼ਰ ਰਿਪੋਰਟ ਫਾਈਲ ਕਰ ਦਿੰਦੇ ਆ। ਕਹਿੰਦੇ ਫਿਰ ਇਹਨਾਂ ਦਾ SIT ਵਾਲਾ ਕਹਿੰਦਾ ਜਾਂਚ ਪੜਤਾਲ ਕਰੋ, ਫਿਰ ਕਹਿੰਦੇ ਨਹੀਂ ਜੀ ਇਹ ਚੱਜ ਨਾਲ ਕੰਮ ਨਹੀਂ ਕਰਦੇ। ਆਹ ਤਾਂ ਹਾਲ ਹੈ ਇਹਨਾਂ ਦਾ, ਦੱਸੋ ਕੀ ਕਰੋਗੇ? ਜੀ ਜੀ। ਅਗਲੀ ਜਿਹੜੀ ਗੱਲ ਕਰਦੇ ਆ, ਕਹਿੰਦੇ ਸਰਕਾਰੀ ਗਵਾਹਾਂ ਨੂੰ ਗ੍ਰਿਫਤਾਰ ਜਿਹੜਾ ਕਰਨ ਦੇ ਹਾਈ ਕੋਰਟ ਨੇ ਦਿੱਤੇ ਨੇ ਹੁਕਮ। ਦੇਖੋ ਸਰਕਾਰੀ ਗਵਾਹ ਕਿਉਂ ਗ੍ਰਿਫਤਾਰ ਕਰਨੇ ਪੈ ਰਹੇ ਆ, ਇਹ ਵੀ ਇੱਕ ਕਹਾਣੀ ਆ, ਇਹਦੇ ਪਿੱਛੇ ਵੀ ਕਹਾਣੀ ਹੈ। ਕਹਾਣੀ ਕੀ ਆ ਕਿ ਇੱਥੇ ਮੋਗੇ ਜ਼ਿਲ੍ਹੇ ਦੇ ਵਿੱਚ ਕੋਈ ਥਾਣੇ ਵਾਲਾ ਸੀਗਾ ਤੇ ਉਹਨਾਂ ਨੇ ਫੜਿਆ, ਮਤਲਬ ਕਿ 250 ਗ੍ਰਾਮ ਨਸ਼ੀਲਾ ਪਾਊਡਰ ਫੜਿਆ ਸੀ, ਬੰਦੇ ਦੀ ਹੋ ਗਈ ਜ਼ਮਾਨਤ। ਤੇ ਚਲੋ ਉਹ ਕਿਸੇ ਕਾਰਨ ਕਿਸੇ ਪੇਸ਼ੀ ਤੇ ਨਹੀਂ ਗਿਆ, ਉਹਦੇ ਨਿਕਲ ਗਏ ਵਾਰੰਟ। ਵਾਰੰਟ ਤੋਂ ਬਾਅਦ ਉਹ ਬੰਦਾ ਗਿਆ ਹਾਈ ਕੋਰਟ ਦੇ ਵਿੱਚ ਤੇ ਦੱਸਦੇ ਆ ਕਿ ਸੈਸ਼ਨ ਕੋਰਟ ਨੇ ਉਹ ਜਿਹੜੇ ਸਰਕਾਰੀ ਗਵਾਹ ਸੀਗੇ, ਹੁਣ ਸਰਕਾਰੀ ਗਵਾਹ ਕਿਹੜੇ ਹੁੰਦੇ ਆ, ਮਤਲਬ ਕਿ ਜੇ ਮੰਨ ਲਓ NDPS ਦਾ ਕੇਸ ਆ, ਕਿਸੇ ਕੋਲੋਂ ਨਸ਼ੀਲਾ ਪਾਊਡਰ ਫੜਿਆ ਗਿਆ, ਭੁੱਕੀ ਫੜੀ ਗਈ ਜਾਂ ਅਫੀਮ ਫੜੀ ਗਈ, ਉਹਦੇ ਚ ਸਰਕਾਰੀ ਗਵਾਹ ਕੌਣ ਹੋਣਗੇ? ਸਰਕਾਰੀ ਗਵਾਹ ਹੋਣਗੇ ਪੁਲਿਸ ਵਾਲੇ ਜਿਨ੍ਹਾਂ ਨੇ ਮੌਕੇ ਤੇ ਫੜਿਆ ਵਾ, ਜਾਂ ਜਿਹੜਾ ਇਨਵੈਸਟੀਗੇਸ਼ਨ ਵਾਲਾ ਅਫਸਰ ਉਹ ਹੋ ਗਿਆ, ਜਾਂ ਗਜ਼ਟਡ ਅਫਸਰ ਹੈ ਉਹਨਾਂ ਦਾ ਉਹ ਹੋ ਗਿਆ। ਇੱਕ ਪ੍ਰਾਈਵੇਟ ਗਵਾਹ ਹੁੰਦੇ ਆ ਜਿਹੜੇ ਇਹਨਾਂ ਦੇ ਪੱਕੇ ਮੁਖਬਰ ਟਾਈਪ ਦੇ ਹੁੰਦੇ ਆ, ਉਹ ਇਹਨਾਂ ਨੇ ਰੱਖੇ ਹੁੰਦੇ ਕਿ ਨਹੀਂ ਜੀ ਮੈਂ ਤੇ ਉੱਥੋਂ ਘਰੋਂ ਨਿਕਲਿਆ ਸੀ ਲੱਸੀ ਲੈਣ ਤੇ ਰਾਹ ਚ ਆਹ ਬੰਦਾ ਝੋਲੇ ਵਾਲਾ ਫੜੀ ਬੈਠੇ ਸੀ, ਜਦੋਂ ਤਲਾਸ਼ੀ ਲਈ ਗਈ ਤੇ ਆਹ ਕੁਛ ਨਿਕਲਿਆ। ਉਹ ਏਦਾਂ ਦੇ ਮੁਖਬਰ ਟਾਈਪ ਹੁੰਦੇ ਇਹਨਾਂ ਦੇ। ਤਾਂ ਕੁੱਲ ਮਿਲਾ ਕੇ ਸਰਕਾਰੀ ਗਵਾਹ ਇਸੇ ਤਰ੍ਹਾਂ ਦੇ ਹੁੰਦੇ ਇਹਨਾਂ ਦੇ। ਤਾਂ ਸਰਕਾਰੀ ਗਵਾਹ ਆਪਾਂ ਗਿਣ ਸਕਦੇ ਪੁਲਿਸ ਵਾਲੇ। ਹੁਣ ਜਦ ਤੱਕ ਪੁਲਿਸ ਵਾਲਿਆਂ ਦੀਆਂ ਗਵਾਹੀਆਂ ਨਹੀਂ ਲੱਗਦੀਆਂ, ਠੋਕ ਕੇ ਕੇਸ ਹੈ ਜਿਹੜਾ ਵੱਜਦਾ ਨਹੀਂ ਹੈ। ਖਾਸ ਤੌਰ ਤੇ NDPS ਐਕਟ ਦੇ ਕੇਸ ਇਸ ਤਰ੍ਹਾਂ ਦੇ ਆ, ਜੇ ਮੰਨ ਲਓ ਸਰਕਾਰੀ ਪੱਖ ਦਾ ਖਾਸ ਤੌਰ ਤੇ ਪੁਲਿਸ ਵਾਲਾ ਇੱਕ ਵੀ ਇਧਰੋਂ ਉਧਰ ਹੋ ਗਿਆ ਨਾ, ਕੇਸ ਸਾਰਾ ਡਗਮਗਾ ਜਾਂਦਾ। ਮੰਨ ਲਓ ਕੋਈ ਰੇਡ ਪਾਰਟੀ ਦੇ ਵਿੱਚ 6-7 ਬੰਦਿਆਂ ਦੀ ਟੋਲੀ ਇਹਨਾਂ ਦੀ ਮੁਲਾਜ਼ਮਾਂ ਦੀ, ਉਹਨਾਂ ਦੇ ਵਿੱਚੋਂ ਇੱਕ ਨੇ ਕਿਹਾ ਜੀ ਮੈਂ ਤੇ ਚੰਗੀ ਤਰ੍ਹਾਂ ਵੇਖਿਆ ਨਹੀਂ, ਬਸ ਉੱਥੇ ਪੱਠਾ ਬਹਿ ਜਾਂਦਾ ਕੇਸ ਦਾ। ਤਾਂ ਇਹ ਹੋਇਆ ਕਿ ਜਦੋਂ ਸੈਸ਼ਨ ਕੋਰਟ ਨੇ ਇਹਨਾਂ ਨੂੰ 16 ਵਾਰ ਸਮਨਿੰਗ ਕੀਤੀ, ਇਹਨਾਂ ਚੋਂ ਕੋਈ ਨਹੀਂ ਗਿਆ, ਤਾਂ ਹਾਈ ਕੋਰਟ ਨੇ ਆਖਿਆ ਕਿ ਚੁੱਪ ਕਰਕੇ ਇਹਨਾਂ ਨੂੰ ਚੁੱਕ ਕੇ ਲੈ ਆਓ, ਮਤਲਬ ਕਿ ਇਹਨਾਂ ਨੂੰ ਗ੍ਰਿਫਤਾਰ ਕਰ ਲਓ, ਇਹਨਾਂ ਨੂੰ ਫੜ ਕੇ ਮੋਗੇ ਦੀ ਜੇਲ੍ਹ ਦੇ ਵਿੱਚ ਸੁੱਟ ਦਿਓ ਜਿੰਨੇ ਵੀ ਪੁਲਿਸ ਵਾਲੇ ਆ। ਉਦੋਂ ਤੱਕ ਇਹਨਾਂ ਨੂੰ ਛੱਡਣਾ ਨਹੀਂ ਜੇਲ੍ਹ ਦੇ ਵਿੱਚੋਂ ਜਦੋਂ ਤੱਕ ਇਹਨਾਂ ਦੀਆਂ ਗਵਾਹੀਆਂ ਨਹੀਂ ਹੋ ਜਾਂਦੀਆਂ। ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਪਹਿਲਾਂ ਤੇ ਆਪਾਂ ਵੇਖਦੇ ਹੁੰਦੇ ਸੀਗੇ ਕਿ ਇਹਨਾਂ ਦੇ ਵਾਰੰਟ ਕੱਢ ਦਿੰਦੇ ਸੀਗੇ, ਫਿਰ ਵੀ ਹਾਜ਼ਰ ਨਹੀਂ ਸੀ ਹੁੰਦੇ ਤੇ ਪੁਲਿਸ ਵਾਲਿਆਂ ਦੀਆਂ ਤਨਖਾਹਾਂ ਰੋਕ ਦਿੱਤੀਆਂ ਜਾਂਦੀਆਂ ਸੀ, ਫਿਰ ਅੜਿੰਗਦੇ ਆ ਜਾਂਦੇ ਕਿ ਨਹੀਂ ਜੀ ਤਨਖਾਹ ਬਿਨਾਂ ਤੇ ਸਰਦਾ ਨਹੀਂ, ਘਰ ਦੀ ਘਰ ਨਹੀਂ ਵੜਨ ਦਿੰਦੀ। ਹੁਣ ਤਨਖਾਹਾਂ ਵੀ ਬੰਦ ਕਰ ਦਿੰਦੇ ਆ, ਸਮਨਿੰਗ ਵੀ ਹੋ ਜਾਂਦੀ ਆ, ਵਾਰੰਟ ਵੀ ਕੱਢ ਦਿੱਤੇ ਜਾਂਦੇ, ਬਾਵਜੂਦ ਇਸ ਤੇ ਇਹ ਨਹੀਂ ਆ ਰਹੇ। ਕਿਉਂ ਨਹੀਂ ਆ ਰਹੇ? ਮਾਜ਼ਰਾ ਜਿਹੜਾ ਸਮਝ ਤੋਂ ਪਰੇ ਦੀ ਗੱਲ ਹੈ। ਹੁਣ ਇਹ ਕਿਹਾ ਗਿਆ ਕਿ ਇਹਨਾਂ ਨੂੰ ਫੜ ਕੇ ਜੇਲ੍ਹ ਦੇ ਵਿੱਚ ਸੁੱਟੋ, ਤਾਂ ਕੀ ਕੋਈ ਅਕਲ ਆਉਂਦੀ ਆ? ਦੇਖਦੇ ਆ। ਪਰ ਦੇਖੋ ਜਿਹੜਾ ਬੰਦਾ ਪੁਲਿਸ ਮੁਲਾਜ਼ਮ ਆ, ਜੋ ਕਾਨੂੰਨ ਦੇ ਮੁਤਾਬਕ ਕੰਮਕਾਰ ਕਰਦਾ, ਤਨਖਾਹ ਲੈਂਦਾ, ਜੇ ਉਹਦੀ ਗਵਾਹੀ ਆ, ਉਹ ਗਵਾਹੀ ਤੋਂ ਕਿਉਂ ਭੱਜ ਰਿਹਾ? ਸਭ ਤੋਂ ਵੱਡਾ ਸਵਾਲ ਇਹ ਆ ਕਿ ਗਵਾਹੀਆਂ ਦੇ ਜਦੋਂ ਤੁਸੀਂ ਜਾਂਦੇ ਹੋ, ਸ਼ਹਾਦਤ ਤੇ ਜਾਂਦੇ ਹੋ, ਤੁਹਾਡੇ ਖਰਚੇ ਵਰਚੇ ਪੈਂਦੇ ਹੋਣਗੇ, ਔਰ ਜਦੋਂ ਤੁਹਾਡੀ ਗਵਾਹੀ ਲਿਖੀ ਆ ਕਿਸੇ ਕੇਸ ਦੇ ਵਿੱਚ, ਤੁਸੀਂ ਗਵਾਹੀ ਕਿਉਂ ਨਹੀਂ ਦੇ ਰਹੇ? ਇਹੀ ਕਾਰਨ ਆ ਕਿ ਜਦੋਂ ਇਹ ਰਲੀਆਂ ਚੁਗਦੇ ਆ, ਫਿਰ ਉਸ ਤੋਂ ਬਾਅਦ ਜਿਹੜੀ ਕਨਵਿਕਸ਼ਨ ਰੇਸ਼ੋ ਆ ਇਹੋ ਜਿਹੇ ਮਾਮਲਿਆਂ ਦੇ ਵਿੱਚ ਉਹ ਬੜੀ ਥੱਲੇ ਆ ਪੰਜਾਬ ਪੁਲਿਸ ਦੀ। ਜੀ ਜੀ। ਅਗਲੀ ਗੱਲ ਕਰਦੇ ਮਿੰਟੂ ਜੀ, ਕਹਿੰਦੇ ਚਟੋਪਾਧਿਆਏ ਨੂੰ ਆਖਰਕਾਰ ਮਿਲਿਆ ਕਮਰਾ। ਦੇਖੋ ਸਿਧਾਰਥ ਚਟੋਪਾਧਿਆਏ ਦੇ ਜਿਵੇਂ ਇੱਕ ਬਹੁਤ ਮਹੱਤਵਪੂਰਨ ਜਾਂਚ ਪੜਤਾਲ ਲੱਗੀ ਆ, ਉਹ ਜਾਂਚ ਪੜਤਾਲ ਆ ਸੁਖਪਾਲ ਸਿੰਘ ਕੇਸ ਦੀ। ਤਾਂ ਉਹਦੇ ਵਿੱਚ ਤੁਹਾਨੂੰ ਪਤਾ ਹੀ ਆ ਇਹ ਮਾਮਲਾ ਜਿਹੜਾ ਉਹੀ ਮਾਮਲਾ ਫੇਕ ਐਨਕਾਊਂਟਰ ਦਾ। ਤਾਂ ਇਹਦੇ ਵਿੱਚ ਪਰਮਰਾਜ ਸਿੰਘ ਉਮਰਾ ਨੰਗਲ ਹੈ ਜਿਹੜਾ, ਉਹ ਵੀ ਉਲਝਿਆ ਫਿਰਦਾ। ਤਾਂ ਇਹਦੇ ਵਿੱਚ ਕੀ ਹੋਇਆ ਸੀਗਾ ਕਿ ਹਾਈ ਕੋਰਟ ਨੇ ਹੁਕਮ ਦਿੱਤਾ ਸੀਗਾ ਕਿ ਇਸ ਮਾਮਲੇ ਦੀ ਪੜਤਾਲ ਹੈ ਜਿਹੜੀ ਸਿਧਾਰਥ ਜੀ ਕਰਨਗੇ, ਚਟੋਪਾਧਿਆਏ ਜੀ ਕਰਨਗੇ, ਪਰ ਉਹਨਾਂ ਨੇ ਅਸਮਰਥਾ ਜਤਾ ਦਿੱਤੀ ਸੀਗੀ। ਫਿਰ ਆਈ ਸੀਗੀ ਵਾਰੀ ਬੀਬੀ ਗੁਰਪ੍ਰੀਤ ਕੌਰ ਦਿਓ ਦੀ,
ਤਾਂ ਉਹਦੇ ਬਾਰੇ ਸਰਕਾਰ ਨੇ ਕਿਹਾ ਕਿ ਬੀਬੀ ਵਿਹਲੀ ਨਹੀਂ ਹੈ, ਉਹ ਹੋਰ ਕੰਮਾਂ ਕਾਰਾਂ ਦੇ ਵਿੱਚ ਮਸ਼ਰੂਫ ਆ, ਮਤਲਬ ਕਿ ਹੋਰ ਜਾਂਚਾਂ ਪੜਤਾਲਾਂ ਜਿਹੜੀਆਂ ਉਹ ਕਰ ਰਹੀ ਹੈ ਬੀਬੀ ਅਫਸਰ ਹੈ ਜਿਹੜੀ। ਤਾਂ ਉਸ ਤੋਂ ਬਾਅਦ ਫੇਰ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਸੀਗੀ। ਸਿਧਾਰਥ ਚਟੋਪਾਧਿਆਏ ਨੇ ਕੁਝ ਚੀਜ਼ਾਂ ਕਹੀਆਂ ਸੀਗੀਆਂ। ਉਹਨਾਂ ਨੇ ਕਿਹਾ ਸੀਗਾ ਕਿ ਇੱਕ ਤੇ ਮੈਨੂੰ ਨਾ ਮੈਨ ਪਾਵਰ ਦਿੱਤੀ ਜਾ ਰਹੀ ਹੈ, ਨਾ ਦੂਸਰਾ ਕੋਈ ਪਾਇਆ ਜਾ ਰਿਹਾ, ਤੇ ਤੀਜੀ ਗੱਲ ਇਹ ਆ ਕਿ ਮੈਨੂੰ ਉਹਨਾਂ ਲੋਕਾਂ ਦੇ ਮਤਹਿਤ ਕੀਤਾ ਜਾ ਰਿਹਾ ਜਿਹੜੇ ਕਿ ਅਸਲ ਦੇ ਵਿੱਚ ਮੇਰੀ ਸੀਨੀਅਰਟੀ ਦੇ ਸਾਹਮਣੇ ਜੂਨੀਅਰ ਹੈ, ਪਰ ਅਹੁਦੇ ਉਹਨਾਂ ਨੂੰ ਵੱਡੇ ਦਿੱਤੇ ਗਏ ਤੇ ਉਹਨਾਂ ਨੂੰ ਵੀ ਕਾਨੂੰਨੀ ਤੌਰ ਤੇ ਚੈਲੰਜ ਆ। ਸਿੱਧੇ ਤੌਰ ਤੇ ਸੰਕੇਤ ਜਿਹੜੇ ਸੀਗੇ ਜਾਂ ਉਹਨਾਂ ਦੇ ਇਸ਼ਾਰੇ ਜਿਹੜੇ ਸੀਗੇ ਉਹ ਸੀਗੇ ਡੀਜੀਪੀ ਬਣੇ। ਤਾਂ ਡੀਜੀਪੀ ਤੋਂ ਇਲਾਵਾ ਹੋਰ ਵੀ ਕੁਝ ਅਫਸਰ ਹੈਗੇ ਆ ਜਿਹੜੇ ਤੁਹਾਨੂੰ ਪਤਾ ਨਿਯੁਕਤੀਆਂ ਨੂੰ ਲੈ ਕੇ ਆਪਸ ਦੇ ਵਿੱਚ ਅੜਿੰਗ ਤੜਿੰਗ ਰਹਿੰਦੇ ਆ। ਤਾਂ ਇਹ ਮਾਮਲਾ ਫਿਰ ਗਾਂ ਚੱਲਿਆ। ਹਾਈਕੋਰਟ ਨੇ ਦੁਬਾਰਾ ਸਿਧਾਰਥ ਚਟੋਪਾਧਿਆਏ ਨੂੰ ਨਿਯੁਕਤ ਕਰ ਦਿੱਤਾ ਸੀਗਾ ਕਿ SIT ਦੇ ਰੂਪ ਦੇ ਵਿੱਚ ਕਿ ਭਾਈ ਤੁਸੀਂ ਉਹ ਜਾਂਚ ਪੜਤਾਲ ਕਰਨੀ ਹੈ ਤੇ ਤੁਹਾਨੂੰ ਸਾਰਾ ਇਨਫਰਾਸਟ੍ਰਕਚਰ ਹੈ ਜਿਹੜਾ ਉਹ ਸਰਕਾਰ ਮੁਹੱਈਆ ਕਰਵਾ ਕੇ ਦੇਊਗੀ। ਹੁਣ ਇਹਨਾਂ ਨੂੰ ਸੈਕਟਰੀਏਟ ਦੇ ਵਿੱਚ ਕਮਰਾ ਵੀ ਮਿਲ ਗਿਆ ਤੇ ਨਾਲ ਹੀ ਇਹਨਾਂ ਲਈ ਪ੍ਰਬੰਧ ਇਹ ਕੀਤਾ ਗਿਆ ਕਿ ਭਾਈ ਤੁਸੀਂ DGP ਨੂੰ ਸਿੱਧੇ ਤੌਰ ਤੇ ਰਿਪੋਰਟ ਨਹੀਂ ਕਰਨਾ, ਮਤਲਬ ਕਿ DGP ਨੂੰ ਰਿਪੋਰਟ ਨਹੀਂ ਕਰੋਗੇ, ਤੁਸੀਂ ਸਿੱਧੇ ਤੌਰ ਤੇ ਮੁੱਖ ਮੰਤਰੀ ਦੇ ਮੇਰੇ ਖਿਆਲ ਦੇ ਨਾਲ ਜਿਹੜੇ ਸਰਕਾਰ ਦੇ ਚੀਫ ਸੈਕਟਰੀ ਹੈ ਸ਼ਾਇਦ ਉਹਨਾਂ ਨੂੰ ਇਹਨਾਂ ਨੇ ਰਿਪੋਰਟ ਕਰਨਾ ਹੈ। ਤਾਂ ਇਹ ਇੱਕ ਬਣਾ ਦਿੱਤਾ, ਮਤਲਬ ਕਿ ਇੱਕ ਤਰ੍ਹਾਂ ਨਾਲ ਕਾਇਦਾ ਬਣਾ ਦਿੱਤਾ ਇਸ SIT ਵਾਸਤੇ। ਹੁਣ ਸਾਰੀਆਂ ਚੀਜ਼ਾਂ ਠੀਕ ਹੋ ਗਈਆਂ ਨੇ, ਸਾਰੀਆਂ ਚੀਜ਼ਾਂ ਮੁਕੰਮਲ ਤੌਰ ਤੇ ਠੀਕ ਨੇ, ਦਰੁਸਤ ਨੇ, ਤਾਂ ਫਿਰ ਇਹ ਸਮਝਿਆ ਜਾ ਸਕਦਾ ਕਿ ਜਾਂਚ ਪੜਤਾਲ ਅੱਗੇ ਤੁਰੂਗੀ। ਤਾਂ ਦੇਖਦੇ ਹਾਂ ਹੁਣ ਕੀ ਬਣਦਾ ਜਦੋਂ ਉਹਨਾਂ ਦੀਆਂ ਸਾਰੀਆਂ ਗੱਲਾਂ ਜਿਹੜੀਆਂ ਮੰਨੀਆਂ ਜਾ ਚੁੱਕੀਆਂ ਇਸ ਮਾਮਲੇ ਚੋਂ ਕੀ ਨਿਕਲਦਾ। ਦੇਖਦੇ ਹਾਂ। ਇਹ ਵੈਸੇ ਰਿਪੋਰਟ ਇਹਨਾਂ ਨੇ ਕਰਨੀ ਹੈ ਐਡੀਸ਼ਨਲ ਚੀਫ ਸੈਕਟਰੀ ਨੂੰ, ਮਤਲਬ ਕਿ ਇਹ DGP ਨੂੰ ਰਿਪੋਰਟ ਨਹੀਂ ਕਰਨਗੇ, ਇਹ ਐਡੀਸ਼ਨਲ ਚੀਫ ਸੈਕਟਰੀ ਨੂੰ ਜਾ ਕੇ ਰਿਪੋਰਟ ਪੇਸ਼ ਕਰਨਗੇ। ਤਾਂ ਕਹਿਣ ਦਾ ਮਤਲਬ ਇਹੋ ਆ ਕਿ ਇਹਨਾਂ ਦਾ ਹੱਥ ਖੁੱਲਾ, ਫ੍ਰੀ ਹੈਂਡ ਆ। ਤਾਂ ਇਸ ਮਾਮਲੇ ਦੇ ਵਿੱਚ ਕੀ ਕੁਝ ਕੱਢਦੇ ਆ ਦੇਖਣਾ ਹੋਏਗਾ। ਪਰਮਰਾਜ ਸਿੰਘ ਉਮਰਾ ਨੰਗਲ ਦੀਆਂ ਨਿਗਾਹ ਇੱਧਰ ਲੱਗੀਆਂ ਹੋਣਗੀਆਂ ਕਿ ਇਸ ਮਾਮਲੇ ਦੀ ਜੇ ਤਹਿ ਖੁੱਲਦੀ ਆ ਤੇ ਉਹਦੇ ਵਿੱਚੋਂ ਕੁਝ ਐਸਾ ਵੈਸਾ ਨਿਕਲਦਾ ਫਿਰ ਉਹਨਾਂ ਲਈ ਬਹੁਤ ਬੁਰਾ ਹੋਏਗਾ। ਜੀ ਜੀ। ਅਗਲੀ ਗੱਲ ਕਰਦੇ, ਕਹਿੰਦੇ ਗੁਰੂਆਂ ਦੀ ਧਰਤੀ ਪੰਜਾਬ ਉੱਤੇ ਇੱਕ ਵਾਰ ਜਿਹੜੀ ਦਿਸੀ ਅਨੋਖੀ ਮਿਸਾਲ। ਦੇਖੋ ਅਨੋਖੀ ਮਿਸਾਲ ਇਹ ਦਿਸੀ ਆ ਕਿ ਉਹ ਜਿਹੜਾ ਪਿੰਡ ਸੀਗਾ ਮੇਰੇ ਖਿਆਲ ਦੇ ਨਾਲ ਜਾਨੀਆਂ ਚਾਹਲ, ਜਿੱਥੇ ਉਹ ਦਰਿਆ ਟੁੱਟਿਆ ਸੀਗਾ, ਮਸੇ ਉਸ ਬੰਨ ਨੂੰ ਫਿਰ ਪੂਰਿਆ ਗਿਆ ਸੀਗਾ, ਉੱਥੇ ਤਾਂ ਕਿਉਂਕਿ ਦੇਖੋ ਪਾਣੀ ਦਾ ਵਹਾਅ ਬੜਾ ਤੇਜ਼ ਹੁੰਦਾ ਤੇ ਉਹ ਜ਼ਮੀਨ ਨੂੰ ਵੀ ਖੋਰਾ ਲਾ ਦਿੰਦਾ, ਕਈ ਵਾਰ ਰੇਤ ਚਾੜ ਦਿੰਦਾ, ਕਈ ਵਾਰ ਟੋਏ ਪੈ ਜਾਂਦੇ, ਬਹੁਤ ਡੂੰਘੇ ਡੂੰਘੇ ਟੋਏ ਪੈ ਜਾਂਦੇ ਆ। ਤਾਂ ਉੱਥੇ ਜ਼ਮੀਨ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀਗਾ। ਤੇ ਜਿਹੜੇ ਸੰਤ ਬਲਵੀਰ ਸਿੰਘ ਸੀਚੇਵਾਲ ਆ ਉਹਨਾਂ ਨੇ ਇੱਕ ਕਾਲ ਦਿੱਤੀ ਸੀਗੀ ਕਿ ਭਾਈ ਟਰੈਕਟਰ ਤੇ ਕਿਰਾਏ ਲੈ ਕੇ ਆਓ, ਆਪਾਂ ਇਸ ਜ਼ਮੀਨ ਨੂੰ ਪੱਧਰਾ ਕਰਨਾ ਵਾ, ਯਾਨੀ ਕਿਸਾਨਾਂ ਦਾ ਸਹਿਯੋਗ ਕਰਨਾ। ਤੇ ਕਮਾਲ ਦੀ ਗੱਲ ਆ ਕਿ ਜਲੰਧਰ ਜਾਂ ਹੋਰ ਏਰੀਏ ਜਿਹੜੇ ਲਾਗੇ ਬੰਨੇ ਦੇ ਆ ਉਹਨਾਂ ਏਰੀਆਜ਼ ਦੇ ਵਿੱਚੋਂ ਬਹੁਤ ਵੱਡੇ ਪੱਧਰ ਤੇ ਟਰੈਕਟਰ ਹੈ ਜਿਹੜੇ ਉਹ ਆਪ ਮਾਰੇ ਆ ਗਏ, ਕਿਰਾਏ ਆ ਗਏ। ਫਿਰ ਲੋਕਾਂ ਨੇ ਤੇਲ ਵੀ ਆਪਦੇ ਪੱਲਿਓਂ ਪਵਾਇਆ, ਮਤਲਬ ਕਿ ਤੇਲ ਵੀ ਕਿਸਾਨਾਂ ਤੋਂ ਨਹੀਂ ਪਵਾਇਆ ਗਿਆ, ਉਹਨਾਂ ਨੇ ਆਪ ਹੀ ਇਕੱਠੇ ਕਰਕੇ ਆਪ ਹੀ ਮਤਲਬ ਕਿ ਤੇਲ ਆ ਕੇ ਸਾਰਾ ਕਿਰਾਇਆ ਲਾ ਦਿੱਤਾ, ਐਨ ਪਹਿਲੀ ਜਿਹੜੀ ਉਹ ਪੱਧਰ ਕਰ ਦਿੱਤੀ ਆ। ਤੇ ਇਹ ਇੱਕ ਵਾਰੀ ਫਿਰ ਅਨੋਖੀ ਮਿਸਾਲ ਜਿਹੜੀ ਆ ਉਹ ਸਾਡੇ ਸਾਹਮਣੇ ਆਈ ਆ। ਆਪਾਂ ਕਹਿ ਦਿੰਦੇ ਕਿ ਕੋਈ ਚੱਜ ਦੀ ਖਬਰ ਵੀ ਆਉਂਦੀ ਹੈ ਪੰਜਾਬ ਚੋਂ, ਬਹੁਤ ਖਬਰਾਂ ਚੱਜ ਦੀਆਂ ਆਉਂਦੀਆਂ ਨੇ। ਔਰ ਇਹ ਵੇਖੋ ਕਿੱਡੀ ਵੱਡੀ ਖਬਰ ਆ ਕਿ ਜਿਹੜੀਆਂ ਸਰਕਾਰਾਂ ਲੋਕਾਂ ਤੋਂ ਅਰਬਾਂ ਰੁਪਈਆ ਟੈਕਸ ਉਗਰਾਉਂਦੀਆਂ ਨੇ ਉਹ ਹਾਲੇ ਤੱਕ, ਕਿਉਂਕਿ ਵਿਆਹੀ ਸਿਰ ਤੇ ਆ ਗਈ ਹੈ, ਵਢਾਈ ਸਿਰ ਤੇ ਆ ਗਈ ਆ, ਕਿਸਾਨਾਂ ਦਾ ਕੁਝ ਨਹੀਂ ਸੋਚ ਸਕੀਆਂ, ਕੁਝ ਨਹੀਂ ਸੰਵਾਰ ਸਕੀਆਂ, ਜਦ ਕਿ ਲੋਕਾਂ ਨੇ ਆਪ ਮਾਰੇ ਹੀ ਇੰਨਾ ਕੁਛ ਕਰ ਦਿੱਤਾ। ਤਾਂ ਬਾਬੇ ਨਾਨਕ ਦਾ ਜਿਹੜਾ ਬੂਟਾ ਉਹ ਹਰਿਆ ਭਰਿਆ ਕੀਤਾ ਹੋਇਆ ਇਸ ਸੰਗਤ ਨੇ। ਤਾਂ ਦੂਸਰੇ ਪਾਸੇ ਇੱਕ ਵਧੀਆ ਹੋਰ ਖਬਰ ਆ, ਉਹ ਮੁਕਤਸਰ ਤੋਂ ਆ। ਮੁਕਤਸਰ ਤੇ ਮੇਰੇ ਖਿਆਲ ਦੇ ਨਾਲ ਸਭ ਦੀ ਨਿਗਾਹ ਰਹਿੰਦੀ ਆ ਕਿਉਂਕਿ ਰਾਜਾ ਵੜਿੰਗ ਵਾਲਾ ਉੱਥੇ ਮਾਮਲਾ ਜਿਹੜਾ ਉਹ ਵੀ ਉਲਝਿਆ ਹੋਇਆ। ਤਾਂ ਮੁਕਤਸਰ ਦੇ ਵਿੱਚੋਂ ਖਬਰ ਇਹ ਆਈ ਆ ਕਿ ਉੱਥੇ ਜੇਲ੍ਹ ਆ ਜਿਹੜੀ ਮੇਰੇ ਖਿਆਲ ਦੇ ਨਾਲ ਬੂੜਾ ਗੁੱਜਰ ਪਿੰਡ ਦੇ ਵਿੱਚ ਜੇਲ੍ਹ ਬਣਾਈ ਇਹਨਾਂ ਨੇ ਨਵੀਂ। ਤਾਂ ਉਸ ਜੇਲ੍ਹ ਦੇ ਕੈਦੀਆਂ ਨੇ, ਕੈਦੀ ਨਹੀਂ ਕਹਿਣਾ ਚਾਹੀਦਾ ਵੈਸੇ ਸ਼ਬਦ ਇਸਤੇਮਾਲ ਕਰ ਦਿੰਦੇ ਆਪਾਂ, ਬੰਦੀ ਹੁੰਦੇ ਆ ਕਿਉਂਕਿ ਇਹਨਾਂ ਜੇਲ੍ਹਾਂ ਦੇ ਵਿੱਚ ਕੈਦੀ ਬਹੁਤ ਘੱਟ ਹੁੰਦੇ ਆ, ਹਵਾਲਾਤੀ ਹੁੰਦੇ ਆ। ਤਾਂ ਉਹ ਜਿਹੜੇ ਬੰਦੀ ਆ ਉਹਨਾਂ ਦੇ ਵਿੱਚੋਂ 18 ਨੇ ਆਪਣੇ ਨੇਤਰਦਾਨ ਕੀਤੇ ਆ। ਉੱਥੇ ਸ਼ਿਵਰਾਜ ਸਿੰਘ ਨੰਦਗੜ੍ਹ ਆ ਜਿਹੜੇ ਉਹ ਸੁਪਰੀਡੈਂਟ ਆ। ਸ਼ਿਵਰਾਜ ਸਿੰਘ ਨੰਦਗੜ੍ਹ ਜਿਹੜੇ ਜਥੇਦਾਰ ਨੰਦਗੜ੍ਹ ਹੁੰਦੇ ਸਨ, ਤੁਸੀਂ ਜਾਣਦੇ ਚੰਗੀ ਤਰ੍ਹਾਂ, ਇਹ ਉਹਨਾਂ ਦੇ ਸੁਪੁੱਤਰ ਆ ਤੇ ਬਹੁਤ ਚੰਗੇ ਆ, ਹੈ ਸਖਤ ਆ, ਸਟ੍ਰਿਕਟ ਆ ਤੇ ਇਹ ਹੈ ਚੰਗੇ ਆ, ਇਹਨਾਂ ਨੇ ਸੁਧਾਰ ਬਹੁਤ ਵਧੀਆ ਕੀਤੇ ਨੇ ਉੱਥੇ। ਤਾਂ ਇਹਨਾਂ ਦੀ ਪ੍ਰੇਰਨਾ ਸਦਕਾ 18 ਬੰਦੀ ਆ ਜਿਹੜੇ ਉਹ ਆਪ
ਨੇਤਰਦਾਨੀ ਬਣੇ ਆ। ਤਾਂ ਇਹ ਮੇਰੇ ਖਿਆਲ ਦੇ ਨਾਲ ਬਹੁਤ ਵਧੀਆ ਖਬਰ ਆ ਪੰਜਾਬ ਦੇ ਲਿਹਾਜ਼ ਨਾਲ ਜੇ ਦੇਖੀਏ। ਆਮ ਤੌਰ ਤੇ ਇਸ ਤਰ੍ਹਾਂ ਦੀ ਖਬਰ ਜਿਹੜੀ ਹੈ ਬੜੀ ਰੇਅਰ ਨਿਕਲਦੀ ਹੈ ਇੰਡੀਆ ਚੋਂ, ਔਰ ਪੰਜਾਬ ਦੇ ਵਿੱਚੋਂ ਤੇ ਕਦੇ ਵੀ ਇਸ ਤਰ੍ਹਾਂ ਦੀ ਖਬਰ ਆਪਾਂ ਨਹੀਂ ਸੁਣੀ। ਤਾਂ ਮੇਰੇ ਖਿਆਲ ਦੇ ਨਾਲ ਇਹ ਪ੍ਰੇਰਨਾ ਅੱਗੇ ਵਧਣੀ ਚਾਹੀਦੀ ਆ, ਔਰ ਇਹ ਸਾਰੀਆਂ ਜੇਲ੍ਹਾਂ 'ਚ ਲਿਜਾਣਾ ਚਾਹੀਦਾ। ਮੋਟਿਵ ਜਿਹੜਾ ਮੰਤਵ ਹੈ ਸਾਰੀਆਂ ਜੇਲ੍ਹਾਂ 'ਚ ਲਿਜਾਣਾ ਚਾਹੀਦਾ। ਔਰ ਮੇਰੇ ਖਿਆਲ ਦੇ ਨਾਲ ਕੈਦੀ ਉੱਥੇ ਇੰਨਾ ਕੁ ਜ਼ਿਆਦਾ ਹਿਰਦਾ ਪਾਕ ਕਰ ਲੈਂਦੇ ਆ, ਹਿਰਦਾ ਸਾਫ਼ ਕਰ ਲੈਂਦੇ ਆ ਕਿ ਜੇ ਉਹਨਾਂ ਨੂੰ ਅੰਗਦਾਨ ਵਾਲੇ ਪਾਸੇ ਪ੍ਰੇਰਿਆ ਜਾਵੇ ਤਾਂ ਬਹੁਤ ਸਾਰੇ ਕੈਦੀ ਆ ਜਿਹੜੇ ਉਸ ਪਾਸੇ ਉਤਰਨਗੇ, ਕਿਉਂਕਿ ਇੱਕ ਪਛਤਾਵੇ ਦੀ ਅੱਗ ਹੁੰਦੀ ਹੈ ਜਿਹਦੇ 'ਚ ਬੁਰਾਈਆਂ ਵੱਡੀਆਂ ਜਲੀਆਂ ਹੁੰਦੀਆਂ। ਤਾਂ ਉਸ ਵੇਲੇ ਜੇ ਉਹਨਾਂ ਨੂੰ ਸਹੀ ਰਸਤਾ ਦਿਖਾ ਦਿੱਤਾ ਜਾਵੇ ਉਹ ਬਿਹਤਰ ਢੰਗ ਦੇ ਨਾਲ ਤੁਰ ਸਕਦੇ ਆ। ਜੀ ਜੀ। ਤੇ ਜਾਂਦੇ ਜਾਂਦੇ ਮਿੰਟੂ ਜੀ ਗੱਲ ਕਰਦੇ ਹਾਂ, ਜਿਹੜੀ ਇੱਕ RBI ਦੇ ਵੱਲੋਂ ਰਿਸਟ੍ਰਿਕਸ਼ਨ ਰੋਕ ਜਿਹੜੀ ਲਾਈ ਗਈ ਆ ਪੰਜਾਬ ਤੇ ਮਰਾਠਾ ਦੇ ਜਿਹੜੇ ਕੋਆਪਰੇਟਿਵ, ਮਹਾਰਾਸ਼ਟਰ ਦੇ ਜਿਹੜੇ ਕੋਆਪਰੇਟਿਵ ਬੈਂਕ ਆ ਵੀ 1000 ਰੁਪਈਆ ਜਿਹੜਾ ਕਢਾਇਆ ਜਾ ਸਕਦਾ, ਇਸ ਦੇ ਨਾਲ ਤੇ ਬਹੁਤ ਸਾਰੇ ਲੋਕਾਂ ਦਾ ਕੰਮ ਖਰਾਬ ਹੋਊ। ਨਹੀਂ, ਇੱਕ ਪਾਰਟੀਕੂਲਰ ਇੱਕ ਬੈਂਕ ਹੈ ਮੇਰੇ ਖਿਆਲ ਦੇ ਨਾਲ, ਇਹ ਤੁਸੀਂ ਖਬਰ ਥੋੜੀ ਜਿਹੀ ਘੋਖ ਕਰ ਲਓ, ਇੱਕੋ ਬੈਂਕ ਹੈ ਤੇ ਬੈਂਕ ਪਤਾ ਨਹੀਂ ਮਤਲਬ ਕਿ ਕਿਤੇ ਕਿਤੇ ਬ੍ਰਾਂਚ ਰੱਖਦਾ ਹੋਏਗਾ, ਬੈਂਕ ਇੱਕੋ ਹੀ ਆ ਜਿਹਦੇ ਤੇ ਇਹ ਰਿਸਟ੍ਰਿਕਸ਼ਨ ਲੱਗੀ ਆ। ਤਾਂ ਉਹਦੇ ਵਿੱਚ ਕੀ ਚੱਕਰ ਆ ਕਿ ਉਹ ਬੈਂਕ ਮੇਰੇ ਖਿਆਲ ਦੇ ਨਾਲ ਦਿਵਾਲੀਆ ਹੋ ਗਿਆ, ਬੈਂਕ ਵੈਸੇ ਵੀ ਦਿਵਾਲੀਆ ਹੋ ਰਿਹਾ। ਤਾਂ ਉਹਦੇ ਵੈਸੇ 50,000 ਦੇ ਕਰੀਬ ਗਾਹਕ ਨੇ ਜਿਹੜੇ ਕਿ ਪ੍ਰਭਾਵਿਤ ਹੋਣਗੇ। ਹੁਣ 6 ਮਹੀਨਿਆਂ 'ਚ 1,000 ਰੁਪਏ ਨਾਲ ਕੀ ਕਰਨਗੇ ਉਹ? ਇਹ ਸਭ ਤੋਂ ਵੱਡਾ ਸਵਾਲ ਹੈ। ਅਸਲ ਦੇ ਵਿੱਚ ਕਹਾਣੀ ਕੀ ਆ, ਬਾਹਰਲੇ ਦੇਸ਼ਾਂ 'ਚ ਵੀ ਕਾਨੂੰਨ ਹੈ, ਅਮਰੀਕਾ 'ਚ ਵੀ ਕਾਨੂੰਨ ਹੋਊਗਾ ਕਿ ਜਦੋਂ ਰਾਈਟ ਆਫ ਕਰ ਦਿੰਦੇ ਆ, ਮਤਲਬ ਕਿ ਜੇ ਬੈਂਕ ਡੁੱਬਦਾ ਤਾਂ ਤੁਹਾਡੀ ਰਕਮ, ਮੰਨ ਲਓ ਜਿੱਦਾਂ 93 'ਚ ਇਹਨਾਂ ਨੇ ਕਾਨੂੰਨ ਬਣਾਇਆ ਸੀ ਲਾਸਟ ਦਫਾ ਕਿ ਤੁਹਾਨੂੰ 1 ਲੱਖ ਰੁਪਈਆ ਹੀ ਮਿਲੇਗਾ, ਤੁਹਾਡਾ ਚਾਹੇ ਬੈਂਕ ਦੇ ਵਿੱਚ ਜਿੰਨਾ ਮਰਜ਼ੀ ਰੁਪਈਆ ਪਿਆ, ਜੇ ਬੈਂਕ ਡੁੱਬਦਾ ਵਾ ਤੇ ਤੁਹਾਨੂੰ ਸਿਰਫ 1 ਲੱਖ ਰੁਪਈਆ ਹੀ ਮਿਲੂਗਾ। 10 ਲੱਖ ਪਿਆ 10 ਨਹੀਂ ਮਿਲਣਾ, ਲੱਖ ਹੀ ਮਿਲੂਗਾ। ਜਦ ਕਿ 93 ਤੋਂ ਪਹਿਲਾਂ ਮੇਰੇ ਖਿਆਲ ਦੇ ਨਾਲ 30,000 ਰੁਪਈਆ ਹੱਦ ਸੀਗੀ। ਤਾਂ ਇਹ ਮੇਰੇ ਖਿਆਲ ਦੇ ਨਾਲ ਉਹੀ ਕੁਝ ਕਰੀ ਜਾਂਦੇ ਆ, ਖੁੱਲ ਕੇ ਤੇ ਨਹੀਂ ਬੋਲ ਰਿਹਾ ਕੋਈ। ਮੈਨੂੰ ਜਾਪਦਾ ਕਿ ਇਹ ਕਹਾਣੀ ਇਹੋ ਆ। ਤੇ ਜੇ ਇੱਕ ਬੈਂਕ ਇਸ ਪਾਸੇ ਤੁਰ ਗਿਆ, ਹਾਲਾਂਕਿ ਉੱਥੇ 50,000 ਗਾਹਕ ਪੀੜਤ ਹੋਏ ਆ, ਇਹ ਮੈਂ ਸੁਣਦਾ ਪਿਆ ਸੀ, ਰਵੀਸ਼ ਕੁਮਾਰ ਨੇ ਵੀ ਰਿਪੋਰਟ ਕਵਰ ਕੀਤੀ ਆ। ਪਰ ਇਸ ਤਰ੍ਹਾਂ ਜੇ ਚੱਲ ਪਿਆ ਤਾਂ ਹੋਰ ਬੈਂਕ ਤੇ ਡੁੱਬਣੇ ਡੁੱਬਣੇ ਆ। ਇਹ ਗੱਲ ਤੇ ਤੁਹਾਨੂੰ ਮੈਂ ਦੱਸ ਦਿੰਦਾ, ਬੈਂਕ ਵੇਖੋ ਮਰਜ਼ਰ ਕੱਟ ਹੁੰਦਾ ਪਿਆ, ਤਰਲੇਵਾ ਕੱਟ ਹੁੰਦਾ ਪਿਆ, ਕਿਉਂਕਿ ਬੈਂਕ ਜਿਹੜੇ ਆ ਉਹ ਤੰਗ, ਜਿਵੇਂ ਆਪਾਂ ਕਹਿੰਦੇ ਨੇ ਨਾ ਕਿ ਬੜੀ ਤੰਗ ਹਾਲੀ ਚੋਂ ਗੁਜ਼ਰਦੇ ਪਏ ਆ, ਮੰਦ ਹਾਲੀ ਚੋਂ। ਨੋਟਬੰਦੀ ਦਾ ਟੀਕਾ ਇਸੇ ਕਰਕੇ ਲਾਇਆ ਗਿਆ, ਫਿਰ ਉਹਨਾਂ ਨੂੰ ਰਹਿਤਾਂ ਦਿੱਤੀਆਂ ਗਈਆਂ, ਕਈ ਲੱਖ ਕਰੋੜ ਰੁਪਏ ਦਾ ਪ੍ਰਬੰਧ ਵੀ ਕੀਤਾ ਇਹਨਾਂ ਨੇ ਬੈਂਕਾਂ ਵਾਸਤੇ। ਗੱਲ ਨਹੀਂ ਬਣ ਰਹੀ, ਕਿਉਂਕਿ ਦੇਖੋ ਚੱਕਰ ਕੀ ਹੁੰਦਾ ਕਿ ਬੈਂਕਾਂ ਨੇ ਕੋਈ ਹੱਲ ਥੋੜੀ ਪਾਉਣੇ, ਉਹਨਾਂ ਦੇ ਕਿਹੜਾ ਹੱਲ ਚੱਲਦੇ ਆ। ਉਹਨਾਂ ਦੀ ਇੱਕ ਚੇਨ ਹੈ, ਕਰਜ਼ੇ ਦਿੱਤੇ, ਬਾਅਦ ਦੇ ਵਿੱਚ ਜੋ ਵੀ ਉਹਨਾਂ ਦਾ ਵਿਆਜ ਆਇਆ ਉਹਦੇ ਨਾਲ ਹੀ ਉਹਨਾਂ ਨੇ ਆਪਣੇ ਖਰਚੇ ਚਲਾਉਣੇ ਤੇ ਫਿਰ ਕਰਜ਼ੇ ਦੇਣੇ ਆ। ਆਹੀ ਇੱਕ ਚੇਨ ਹੈ ਨਾ ਦੁਨੀਆ ਦੇ ਹਰੇਕ ਬੈਂਕ ਦੀ। ਪਰ ਇੱਥੇ ਕੀ ਹੈ ਕਿ ਜਦੋਂ ਤੁਹਾਡੇ ਮੰਦੀ ਆ ਗਈ, ਤੁਹਾਡਾ ਉਦਯੋਗ ਪ੍ਰਭਾਵਿਤ ਹੋ ਗਿਆ, NPAs ਵੱਧ ਗਏ, ਤਾਂ ਫਿਰ ਬੈਂਕ ਕੀ ਕਰੂਗੇ ਦੱਸੋ? ਤੇ ਜਦੋਂ ਬੈਂਕ ਡੁੱਬਣਗੇ ਫਿਰ ਗਾਹਕਾਂ ਨੇ ਤੇ ਡੁੱਬਣਾ ਹੀ ਡੁੱਬਣਾ। ਪਰ ਇਹ ਉਹਨਾਂ ਲੋਕਾਂ ਲਈ ਬਹੁਤ ਧੱਕਾ ਜਿਹੜੇ ਬੈਂਕਾਂ ਤੇ ਯਕੀਨ ਕਰਦੇ। ਮੇਰੇ ਖਿਆਲ ਦੇ ਨਾਲ ਸਾਡੀ 90% ਵਸੋਂ ਨੂੰ ਇਸ ਕਾਨੂੰਨ ਦਾ ਪਤਾ ਹੀ ਨਹੀਂ ਹੋਣਾ ਕਿ ਅਸੀਂ ਬੈਂਕਾਂ 'ਚ ਜਿੰਨਾ ਰੁਪਈਆ ਧੱਕ ਦਿੰਦੇ ਆ, ਮੁੜ ਕੇ ਕੋਈ ਵੇਲਾ ਇਹ ਵੀ ਆ ਸਕਦਾ ਕਿ ਸਾਨੂੰ 1 ਲੱਖ ਤੋਂ ਵੱਧ ਮਿਲਣਾ ਹੀ ਨਹੀਂ ਹੈ। ਇਸੇ ਕਰਕੇ ਸਿਆਣੇ ਬੰਦੇ ਆ ਜਿਹੜੇ ਉਹ ਬੈਂਕ ਖਾਤੇ ਵੀ ਕਈ ਰੱਖਦੇ ਆ ਕਿ ਘੱਟੋ ਘੱਟ ਲੱਖ ਤੇ ਹੱਥ ਹੇਠ ਰੱਖੀਏ। ਜੀ ਬਿਲਕੁਲ, ਸਿਆਣਪ ਤਾਂ ਫਿਰ ਉਸੇ ਵਿੱਚ ਹੀ ਆ, ਕਿਉਂਕਿ ਸਰਕਾਰ ਦਾ ਕੀ ਪਤਾ ਕਦੋਂ ਜਿਹੜਾ ਆ ਉਹ ਤੁਹਾਡੇ ਨਾਲ ਕੰਮ ਖਰਾਬੀ ਇੱਦਾਂ ਇਸ ਤਰੀਕੇ ਨਾਲ ਕਰ ਜਾਵੇ। ਬਹੁਤ ਬਹੁਤ ਧੰਨਵਾਦ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਉਦੋਂ ਤੱਕ ਲਈ ਸਭ ਨੂੰ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਮੈਂ ਕਹਿੰਦੀ ਆ ਜੀ ਮੁੰਡੇ ਦਾ ਆਪਾਂ ਵਿਆਹ ਤਾਂ ਧਰ ਲਿਆ, ਪਰ ਮੈਨੂੰ ਤਾਂ ਐ ਲੱਗਦਾ ਵੀ ਟੈਨਸ਼ਨਾਂ ਨੂੰ ਹੀ ਘਰ ਕਰ ਲਿਆ।